ਜਦੋਂ ਬਰਗਾੜੀ ਬਾਈਬਲ ਕਾਂਡ ਹੋਇਆ ਉਸ ਤੋਂ ਪਹਿਲਾਂ ਇੱਕ ਡੇਰਾ ਪ੍ਰੇਮੀਆਂ ਦੀ ਇੱਕ ਗੁਪਤ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਦੇ ਵਿੱਚ ਕਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਉਹਦੇ ਅੰਗ ਖਿਲਾਰਨੇ ਆ, ਕੌਣ ਕੀ ਕਰੂਗਾ, ਇਹ ਸਾਰੀ ਡਿਊਟੀ ਲੱਗੀ। ਜਦੋਂ ਤੋਂ ਇਹ ਖਬਰ ਆਈ ਆ ਕਿ ਬੇਅਦਬੀ ਦੇ ਮਾਮਲੇ ਵਿੱਚ ਬੰਗਲੌਰ ਤੋਂ ਜਹਾਜ਼ ਚੜ੍ਹਨ ਲੱਗਿਆ ਸੀ ਬੰਦਾ, ਉਹ ਫੜਿਆ ਵਾ ਸੰਦੀਪ ਬਰੇਟਾ, ਉਦੋਂ ਤੋਂ ਇਹ ਚਰਚਾ ਨਾਲ ਦੀ ਨਾਲ ਚੱਲ ਰਹੀ ਆ ਕਿ ਠੀਕ ਆ ਇਹਨੂੰ ਫੜ ਲਿਆ, ਪਰ ਇਹਦੀ ਕੋਈ ਇੰਨੀ ਸਿੱਧੀ ਜੀ ਕਹਾਣੀ ਜਾਪਦੀ ਨਹੀਂ। ਇਸ ਸਾਰੀ ਸਾਜ਼ਿਸ਼ ਦੇ ਵਿੱਚ ਜਿੱਥੇ ਇਹ ਜਿਹੜੇ ਹਰਸ਼ ਧੂਰੀ, ਪ੍ਰਦੀਪ ਕਲੇਰ ਵਰਗੇ, ਸੰਦੀਪ ਬਰੇਟੇ ਵਰਗੇ ਇਹ ਸਾਰੇ ਬੰਦਿਆਂ ਦਾ ਜ਼ਿਕਰ ਆ, ਉੱਥੇ ਬਾਦਲ ਦਲ ਦੇ ਪ੍ਰਸ਼ਾਸਨ ਦਾ, ਜਿਹੜੀ ਪੁਲਿਸ ਅਫਸਰ ਤੇ ਹੋਰ ਸਾਰੇ ਨੇ, ਉਹਨਾਂ ਦਾ ਬਰਾਬਰ ਯੋਗਦਾਨ ਹੈ। ਇੱਕ ਬੀਬੀ ਪਿਛਲੇ ਸਮੇਂ ਦੇ ਵਿੱਚ ਸਾਰੇ ਚੈਨਲਾਂ ਦੇ ਉੱਤੇ ਆ ਕੇ ਆਪਦੀ ਗਵਾਹੀ ਦੇ ਕੇ ਗਈ ਆ ਕਿ ਜਦੋਂ ਮੈਂ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਜਾਂਦੀ ਰਹੀ ਹਾਂ ਤਾਂ ਦਿੱਲੀ ਇਹਨਾਂ ਬੇਅਦਬੀ ਦੀਆਂ ਸਾਜ਼ਿਸ਼ਾਂ ਵਿੱਚੋਂ ਭਗੌੜੇ ਹੋਏ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮੈਂ ਉੱਥੇ ਦੇਖਿਆ ਸੀ। ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ ਇਹ ਸਾਰੀ ਸਾਜ਼ਿਸ਼ ਜਾਂ ਸਾਰੇ ਜਿਹੜੇ ਤੱਥ ਸੀ ਜਾਂ ਸਾਰਾ ਜਿਹੜਾ ਮਸਲਾ ਸੀ ਉਹ ਇੰਨਾ ਕੁ ਉਲਝਾ ਦਿੱਤਾ ਵੀ ਚਾਹੇ ਕੇਸ ਚੱਲੇ ਚਾਹੇ ਨਾ ਚੱਲੇ, ਵੀ ਸਜ਼ਾਵਾਂ ਨਾ ਕਰੇ। ਅੱਜ ਆਪਦੇ ਕਾਰਨਾਂ ਕਰਕੇ ਡੇਰਾ ਜਿਹੜਾ ਹੈਗਾ ਉਹਦੇ ਖਿਲਾਫ ਵੱਡੀ ਕਾਰਵਾਈ ਕਰਨ ਤੋਂ ਬਾਅਦ ਇਸ ਵੇਲੇ ਫੇਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੈੱਟ ਕੀਤਾ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਮੀਟਿੰਗ ਰਾਜਸਥਾਨ ਦੇ ਕੁਝ ਲੀਡਰਾਂ ਨਾਲ ਹੋਈ ਆ, ਜਿਹਦੇ ਵਿੱਚ ਗੁਪਤ ਮੀਟਿੰਗ ਕੀਤੀ ਗਈ ਆ ਤੇ ਪੰਜਾਬ ਤੋਂ ਵਾਧੂ ਪਾਣੀ, ਪਹਿਲੋਂ ਹੀ ਪੰਜਾਬ ਕੋਲੇ ਤਾਂ ਪੂਰਾ ਪਾਣੀ ਨਹੀਂ ਹੈ, ਪੰਜਾਬ ਬੰਜਰ ਹੋ ਰਿਹਾ, ਪਰ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿਵਾਉਣ ਦਾ ਭਰੋਸਾ ਜਿਹੜਾ ਹੈ ਉਹ ਦਿਵਾਇਆ ਗਿਆ ਹੈ। ਅਸੀਂ ਬਹੁਤ ਸਾਰੇ ਸੱਪਾਂ ਦੇ ਜੰਗਲ 'ਚ ਘਿਰੇ ਹੋਏ ਬੰਦੇ ਆਵਾਂਗਾ, ਹਰ ਇੱਕ ਸੱਪ ਦੀ ਜ਼ਹਿਰ ਅੱਡ-ਅੱਡ ਵਾ। ਬੀਜੇਪੀ ਦੀ ਜ਼ਹਿਰ ਹੋਰ ਆ, ਕਾਂਗਰਸ ਦੀ ਹੋਰ ਆ, ਬਾਦਲ ਦਲ ਦੀ ਹੋਰ ਆ, ਆਮ ਆਦਮੀ ਪਾਰਟੀ ਦੀ ਹੋਰ ਆ। ਇਹ ਸਾਰੇ ਸਾਨੂੰ ਡੰਗ ਮਾਰਨ ਵਾਲੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਆਪਾਂ ਸਭ ਤੋਂ ਪਹਿਲੀ ਖਬਰ ਜਿਹਦੇ ਉੱਤੇ ਆਪਾਂ ਚਰਚਾ ਕਰਾਂਗੇ ਉਹ ਇਹ ਆ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਭਗੌੜਾ ਸੰਦੀਪ ਬਰੇਟਾ ਬੰਗਲੌਰ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਹੋਇਆ। ਇਹ ਜਿਹੜੇ ਸ਼ੁਰੂ ਦੇ ਵਿੱਚ ਜਦੋਂ ਇਹ ਸਾਜ਼ਿਸ਼ ਬਣੀ ਆ, ਜਦੋਂ ਬਰਗਾੜੀ ਬਾਈਬਲ ਕਾਂਡ ਹੋਇਆ ਉਸ ਤੋਂ ਪਹਿਲਾਂ ਇੱਕ ਡੇਰਾ ਪ੍ਰੇਮੀਆਂ ਦੀ ਇੱਕ ਗੁਪਤ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਦੇ ਵਿੱਚ ਕਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਉਹਦੇ ਅੰਗ ਖਿਲਾਰਨੇ ਆ, ਕੌਣ ਕੀ ਕਰੂਗਾ, ਇਹ ਸਾਰੀ ਡਿਊਟੀ ਲੱਗੀ। ਜਿਹਦੇ ਵਿੱਚ 2-3 ਘਟਨਾਵਾਂ ਜਿਹੜੀਆਂ ਸੀ ਉਹ ਉਸ ਇਲਾਕੇ ਦੀਆਂ, ਜਿਹੜਾ ਕਿ ਬਰਗਾੜੀ ਦੇ ਨੇੜਲਾ ਮੱਲ ਕੇ ਗੁਰੂਸਰ ਪਿੰਡ। ਇਸ ਤੋਂ ਬਾਅਦ ਵਿੱਚ ਇਹਨਾਂ ਦਾ ਇਹ ਸੀ ਕਿ ਫਿਰ ਬਾਅਦ ਵਿੱਚ ਆਟੋਮੈਟਿਕ ਹੋਰਨਾਂ ਥਾਵਾਂ ਦੇ ਉੱਤੇ ਵਾਰਦਾਤਾਂ ਇਹੋ ਜਿਹੀਆਂ ਹੋਣਗੀਆਂ ਜਾਂ ਕਰਵਾਈਆਂ ਜਾਣਗੀਆਂ। ਉਹਦੇ ਵਿੱਚ ਸੰਦੀਪ ਬਰੇਟਾ, ਹਰਸ਼ ਧੂਰੀ ਤੇ ਪ੍ਰਦੀਪ ਕਲੇਰ, ਇਹ ਬੰਦੇ ਉਸ ਸਾਰੀ ਜਿਹੜੀ ਕਾਰਵਾਈ ਸੀ ਉਹਦੇ ਵਿੱਚ ਮੂਹਰੇ ਸੀਗੇ, ਚੌਧਰੀ ਸੀਗੇ। ਔਰ ਇਹਨਾਂ ਵਰਗਾ ਹੀ ਮਹਿੰਦਰਪਾਲ ਬਿੱਟੂ ਸੀਗਾ ਜਿਹੜਾ ਬਾਦਲ ਸਾਹਿਬ ਨਾਲ, ਖਾਸ ਤੌਰ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਨਾਂ ਦਾ ਖਾਸਮ ਖਾਸ ਰਿਹਾ। ਉਹਦੀ ਪੂਰੀ ਤੂਤੀ ਬੋਲਦੀ ਸੀ ਸਾਰੀ ਮਾਲਵੇ ਦੀ ਬੈਲਟ ਵਿੱਚ, ਅਫਸਰਾਂ ਦੀਆਂ ਬਦਲੀਆਂ ਤੱਕ ਹੁੰਦੀਆਂ ਸੀ, ਦਫ਼ਤਰਾਂ 'ਚ ਕੰਮ ਉਹਦੇ ਕਹਿਣ ਤੇ ਹੁੰਦੇ ਸੀ, ਉਹਦੀ ਕਹਿਣ ਦੇ ਉੱਤੇ ਕਿਸੇ ਬੰਦੇ ਨੂੰ ਫੜਿਆ ਜਾਂ ਛੱਡਿਆ ਜਾਂਦਾ ਸੀ। ਬਿਜਲੀ ਦੇ ਕੰਮ, ਥਾਣਿਆਂ ਕਚਹਿਰੀਆਂ ਅਦਾਲਤਾਂ ਦੇ ਕੰਮ, ਬੜੇ ਕੰਮ ਉਹ ਕਰਵਾਉਂਦਾ। ਉਹਨੂੰ ਐਡਾ ਪਾਵਰਫੁੱਲ ਬਣਾਉਣ ਪਿੱਛੇ ਇਹੀ ਸੀਗਾ ਵੀ ਆਪਾਂ ਸਰਸੇ ਵਾਲੀਆਂ ਵੋਟਾਂ ਲੈਣੀਆਂ ਨੇ। ਸੋ ਸਰਸੇ ਵਾਲਿਆਂ ਦੀਆਂ ਵੋਟਾਂ ਲੈਂਦੇ ਅੱਜ ਬਾਦਲ ਦਲ ਨੇ ਜਾਂ ਬਾਦਲ ਪਰਿਵਾਰ ਨੇ ਜੋ ਆਪਦੀ ਝੋਲੀ 'ਚ ਰੱਖਿਆ ਉਹ ਸਾਰਾ ਕੁਛ ਆ ਜਿਹਨੂੰ ਗੰਦ ਪਿੱਲ ਕਹਿੰਦੇ ਆ। ਪੰਥ ਗਵਾ ਲਿਆ, ਸਿੱਖ ਸੰਗਤ, ਖਾਲਸਾ ਪੰਥ ਦਾ ਸਾਰਾ ਜਿਹੜਾ ਭਰੋਸਾ, ਵਿਸ਼ਵਾਸ, ਸਭ ਕੁਝ ਖਤਮ ਹੋ ਗਿਆ। ਤੇ ਅਜੇ ਵੀ ਆਕੜ ਨਹੀਂ ਗਈ, ਅਜੇ ਵੀ ਇਹੀ ਆ ਵੀ ਕਿਸੇ ਤਰੀਕੇ ਨਾਲ ਬਗੈਰ ਪੰਥ ਦੇ ਸਾਹਮਣੇ ਝੁਕਿਆ, ਬਗੈਰ ਪੰਥ ਦੇ ਸਾਹਮਣੇ ਨਿਵਿਆ, ਉਦਾਂ ਹੀ ਕਿਸੇ ਤਰੀਕੇ ਨਾਲ ਸੁਰਖਰੂ ਹੋਣ ਦਾ ਸਰਟੀਫਿਕੇਟ ਮਿਲ ਜਾਵੇ। ਕਦੇ ਕਿਸੇ ਤਰੀਕੇ ਨਾਲ ਤਖਤਾਂ ਦੇ ਜਥੇਦਾਰ ਸਾਹਿਬਾਨ ਤੋਂ ਜਾਂ ਸਾਧਾਂ ਬਾਬਿਆਂ ਤੋਂ ਜਾਂ ਹੋਰ ਕਿਸੇ ਤਰੀਕੇ ਨਾਲ ਕਿਹੋ ਜਿਹੀ ਗੱਲ ਕਹਿਣ ਵਾਲੇ ਬਣ ਜਾਈਏ ਵੀ ਸਾਡੀ ਤਾਂ ਸੁਰਖਰੂ ਹੋ ਗਈ।
ਸੋ ਇਸ ਸਾਰੀ ਸਾਜ਼ਿਸ਼ ਦੇ ਵਿੱਚ ਜਿੱਥੇ ਇਹ ਜਿਹੜੇ ਹਰਸ਼ ਧੂਰੀ, ਪ੍ਰਦੀਪ ਕਲੇਰ ਵਰਗੇ, ਸੰਦੀਪ ਬਰੇਟੇ ਵਰਗੇ ਇਹ ਸਾਰੇ ਬੰਦਿਆਂ ਦਾ ਜ਼ਿਕਰ ਆ, ਉੱਥੇ ਬਾਦਲ ਦਲ ਦੇ ਪ੍ਰਸ਼ਾਸਨ ਦਾ, ਜਿਹੜੀ ਪੁਲਿਸ ਅਫਸਰ ਤੇ ਹੋਰ ਸਾਰੇ ਨੇ, ਉਹਨਾਂ ਦਾ ਬਰਾਬਰ ਯੋਗਦਾਨ ਹੈ। ਜਿਹੜੇ ਭੈਣ ਭਰਾਵਾਂ ਨੂੰ ਅਜੇ ਇਸ ਗੱਲ ਬਾਰੇ ਨਹੀਂ ਪਤਾ, ਉਹ ਇਸ ਕੇਸ ਨਾਲ ਸੰਬੰਧਿਤ ਪਿਛਲੇ ਸਮੇਂ ਦੇ ਵਿੱਚ ਆਈਆਂ ਹੋਈਆਂ ਰਿਪੋਰਟਾਂ ਪੜ੍ਹ ਲੈਣ। ਇੱਕ ਬੀਬੀ ਪਿਛਲੇ ਸਮੇਂ ਦੇ ਵਿੱਚ ਸਾਰੇ ਚੈਨਲਾਂ ਦੇ ਉੱਤੇ ਆ ਕੇ ਆਪਦੀ ਗਵਾਹੀ ਦੇ ਕੇ ਗਈ ਆ ਕਿ ਜਦੋਂ ਮੈਂ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਗਿਲਣ ਜਾਂਦੀ ਰਹੀ ਹਾਂ ਤਾਂ ਦਿੱਲੀ ਇਹਨਾਂ ਬੇਅਦਬੀ ਦੀਆਂ ਸਾਜ਼ਿਸ਼ਾਂ ਵਿੱਚੋਂ ਭਗੌੜੇ ਹੋਏ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮੈਂ ਉੱਥੇ ਦੇਖਿਆ ਸੀ। ਸੋ ਉਸ ਗੱਲ ਤੋਂ ਇਲਾਵਾ ਹੋਰ ਵੀ ਬੜੀਆਂ ਗਵਾਹੀਆਂ ਨੇ। ਚਲੋ ਜੇਕਰ ਉਧਰਲੇ ਪਾਸੇ ਆਪਾਂ ਨਾ ਵੀ ਜਾਈਏ ਤਾਂ ਜਿਸ ਤਰੀਕੇ ਨਾਲ ਇਹਨਾਂ ਨੇ ਆਪਦੇ ਰਾਜ ਭਾਗ ਦੌਰਾਨ ਸਿੱਖਾਂ ਦੇ ਉੱਤੇ ਝੂਠੇ ਪਰਚੇ ਪਾ ਕੇ ਸਿੱਖਾਂ ਨੂੰ ਬਦਨਾਮ ਕਰਨ ਲਈ, ਸਿੱਖਾਂ ਤੇ ਇਹ ਦੋਸ਼ ਮੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਕਿ ਬੇਅਦਬੀ ਸਿੱਖਾਂ ਨੇ ਕੀਤੀ, ਜਦੋਂ ਕਿ ਹੁਣ ਸਾਰੀ ਗੱਲ ਬਾਅਦ ਵਿੱਚ ਨੰਗੀ ਹੋ ਚੁੱਕੀ ਆ। ਪਰ ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ ਇਹ ਸਾਰੀ ਸਾਜ਼ਿਸ਼ ਜਾਂ ਸਾਰੇ ਜਿਹੜੇ ਤੱਥ ਸੀ ਜਾਂ ਸਾਰਾ ਜਿਹੜਾ ਮਸਲਾ ਸੀ ਉਹ ਇੰਨਾ ਕੁ ਉਲਝਾ ਦਿੱਤਾ ਵੀ ਚਾਹੇ ਕੇਸ ਚੱਲੇ ਚਾਹੇ ਨਾ ਚੱਲੇ, ਵੀ ਸਜ਼ਾਵਾਂ ਨਾ ਕਦੇ ਹੋਣ। ਸੋ ਉਹਨਾਂ ਨੇ ਗਰੰਟੀ ਕੀਤੀ ਆਪਦੇ ਰਾਜ ਭਾਗ ਵਿੱਚ 2015 ਤੋਂ 2017 ਤੱਕ ਕਿ ਆਪਾਂ ਇਹਨਾਂ ਦੁਸ਼ਟਾਂ ਨੂੰ ਨਾ ਗ੍ਰਿਫਤਾਰ ਹੋਣ ਦੇਣਾ ਤੇ ਨਾ ਇਹਨਾਂ ਪਾਪੀਆਂ ਨੂੰ ਅਦਾਲਤ ਵਿੱਚੋਂ ਸਜ਼ਾ ਹੋਣ ਦੇਣੀ। ਖੈਰ, ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਸੱਚੋ ਸੱਚ ਹੀ ਨਿਬੜਦਾ ਹੁੰਦਾ। ਇੱਥੇ ਬੰਦਿਆਂ ਨੂੰ ਬੰਦਾ ਧੋਖਾ ਦੇ ਲੈਂਦਾ, ਪਰ ਗਾਂ ਕਿਤੇ ਹੋਰ ਵੀ ਜਿਹੜੇ ਹੈਗੇ ਆ। ਇੱਕ ਅਦਿੱਤਿਆ ਇਨਸਾਨ ਹੁੰਦਾ ਸੀ, ਤੁਹਾਨੂੰ ਜੇ ਚੇਤੇ ਹੋਵੇ। ਅਦਿੱਤਿਆ ਇਨਸਾਨ ਉਹ ਸਭ ਤੋਂ ਵੱਡਾ ਸਾਜ਼ਿਸ਼ ਘਾੜਾ ਹੈ, ਕੌਂਸਪੀਰੇਟਰ ਹੈ, ਜਿਹਨੇ ਜਦੋਂ ਪਹਿਲੀ ਵਾਰ ਸਲਾਬਤਪੁਰਾ ਡੇਰੇ ਵਾਲਾ ਮਸਲਾ ਉੱਭਰਿਆ ਸੀ, ਉਹਨਾਂ ਦਿਨਾਂ ਦੇ ਵਿੱਚ ਚੈਨਲਾਂ ਦੇ ਉੱਤੇ ਆ ਕੇ ਸਮੁੱਚੇ ਸਿੱਖ ਜਗਤ ਨੂੰ ਜਲੀਲ ਕੀਤਾ ਸੀ ਔਰ ਡੇਰਾ ਸਰਸਾ ਦੇ ਸਾਰੇ ਸਿਸਟਮ ਨੂੰ ਉਹਨੇ ਬਿਲਕੁਲ ਜਾਇਜ਼ ਦਰਸਾਇਆ ਸੀ ਤੇ ਹਰ ਗੱਲ ਵਿੱਚ ਗੁਰੂ ਸਾਹਿਬਾਨ ਨੂੰ, ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ ਉਹਨੇ ਚੈਲੰਜ ਕੀਤਾ ਸੀ। ਤੇ ਇਹ ਵੀ ਗੱਲ ਸਾਰਿਆਂ ਨੂੰ ਪਤਾ ਹੈ ਕਿ ਜਿੱਦਣ ਡੇਰਾ ਮੁਖੀ ਨੂੰ ਸਜ਼ਾ ਹੋਈ ਪੰਚਕੂਲੇ, ਤੇ ਉਸ ਤੋਂ ਬਾਅਦ ਜੋ ਉੱਥੇ ਘਟਨਾਕ੍ਰਮ ਵਾਪਰਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਮਾਰ ਧੜ ਹੋਈ, ਕੁੱਟ ਕਟਾਪਾ ਹੋਇਆ, ਉਹਦੇ ਵਿੱਚ ਵੀ ਅਦਿੱਤਿਆ ਇਨਸਾਨ ਦਾ ਉੱਥੇ ਬਹੁਤ ਅਹਿਮ ਰੋਲ ਜਿਹੜਾ ਸੀਗਾ ਉਹ ਸਾਬਤ ਹੋਇਆ ਸੀ। ਅੱਜ ਤੱਕ ਇਸ ਭਾਰਤੀ ਹਕੂਮਤੀ ਤੰਤਰ ਨੇ ਉਸ ਅਦਿੱਤਿਆ ਇਨਸਾਨ ਦੇ ਖਿਲਾਫ ਕਦੇ ਵੀ ਕੋਈ ਸਿਰ ਜੋੜ ਕੇ ਉਵੇਂ ਕਾਰਵਾਈ ਨਹੀਂ ਕੀਤੀ ਜਿਵੇਂ ਕਰਨੀ ਚਾਹੀਦੀ ਸੀ। ਆ ਜਿਹੜਾ ਸੰਦੀਪ ਬਰੇਟਾ, ਇਹਦੀ ਜਦੋਂ ਗ੍ਰਿਫਤਾਰੀ ਦੀ ਖਬਰ ਆਈ ਤਾਂ ਇੱਕਦਮ ਮਨ ਵਿੱਚ ਇਹ ਖਿਆਲ ਆਇਆ ਕਿ ਹੋ ਸਕਦਾ ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਜਾਂ ਹੋਰ ਕੁਝ ਅਹਿਮ ਜਿਹੜੇ ਡੇਰਾ ਸਰਸਾ ਦੇ ਥੰਮ ਨੇ, ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਜਿਨ੍ਹਾਂ ਨੇ ਸਿੱਖ ਕੌਮ ਨੂੰ ਜਲੀਲ ਕੀਤਾ, ਉਹਨਾਂ ਨੂੰ ਪਹਿਲਾਂ ਬਾਹਰ ਕੱਢਦਾ ਹੋਵੇ ਵੀ ਇੱਕ ਫੜ ਕੇ ਦਿਖਾ ਦਿੰਦੇ ਆ ਤੇ ਬਾਕੀ ਜਿਹੜੇ ਆ ਬਾਹਰ ਕੱਢ ਦਿੰਦੇ। ਪੰਜਾਬ ਦੇ ਵਿੱਚ ਇੱਥੇ ਬਹੁਤ ਸਾਰੇ ਇਹੋ ਜਿਹੇ ਮਾਮਲੇ ਖੁੱਲੇ ਆ ਜਿਨ੍ਹਾਂ ਦੇ ਵਿੱਚ ਨਸ਼ਾ ਸਮਗਲਰ ਜਿਹੜੇ ਸੀ ਜਦੋਂ ਉਹ ਫੜ ਲਏ ਗਏ ਤਾਂ ਉਸ ਤੋਂ ਬਾਅਦ ਚ ਇੰਦਰਜੀਤ ਥਾਣੇਦਾਰ ਜਿਹੜਾ ਉਹਨੇ ਉਹਨਾਂ ਦੇ ਜਿਹੜੇ ਸੈਂਪਲਾਂ 'ਚ ਗੜਬੜ ਕਰ ਦੇਣੀ ਜਾਂ ਕੋਈ ਹੋਰ ਤਰੀਕੇ ਨਾਲ ਉਹਨਾਂ ਨੂੰ ਜ਼ਮਾਨਤ ਦਵਾ ਦੇਣੀ ਜਾਂ ਉਹਨਾਂ ਦਾ ਰਿਹਾਈ ਦਾ ਕੰਮ ਬਣ ਜਾਣਾ। ਹੌਲੀ ਹੌਲੀ ਇਹ ਗੱਲ ਵੀ ਸਾਹਮਣੇ ਆਈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਕਰਦੇ ਇਹ ਰਹੇ ਨੇ ਵੀ ਜੇ 10 ਕਿਲੋ ਜਿਹੜੀ ਇਹ ਹੈਰੋਇਨ ਆ ਜੇ ਉਹ ਲੰਘਾਈ ਆ ਜਾਂ 10 ਕਿਲੋ ਚਿੱਟਾ ਲੰਘਾਇਆ ਤਾਂ 1 ਕਿਲੋ ਚਿੱਟਾ ਜਿਹੜਾ ਹੈਗਾ ਉਹ ਵਿੱਚੋਂ ਉਹਦੇ ਕੱਢ ਕੇ ਉਹ 5-10 ਬੰਦਿਆਂ ਦੇ ਉੱਤੇ ਮੁਕੱਦਮਾ ਬਣਵਾ ਦਿਓ। ਜਿਹੜੇ ਮੁਕੱਦਮਾ ਬਣਾਉਂਦੇ ਸੀ ਤੇ ਜਿਹੜੀ ਧਿਰ ਦੇ ਬੰਦੇ ਚਿੱਟਾ ਵੇਚਦੇ ਸੀ, ਦੋਨਾਂ 'ਚ ਸਹਿਮਤੀ ਹੁੰਦੀ ਸੀ ਵੀ ਠੀਕ ਆ, ਤੁਸੀਂ ਵੀ ਆਪਦਾ ਘਰ ਪੂਰਾ ਕਰ ਲਓ, 15-20 ਬੰਦਿਆਂ ਦੇ ਉੱਤੇ ਤੁਸੀਂ ਮੁਕੱਦਮਾ ਬਣਾ ਲਓ, ਤੁਸੀਂ ਇਹ ਕਹਿਣ ਜੋਗੇ ਹੋ ਜਾਓਗੇ ਕਰੋੜਾਂ ਦਾ ਚਿੱਟਾ ਫੜਿਆ, ਕਰੋੜਾਂ ਦੀ ਹੈਰੋਇਨ ਫੜੀ, ਕਰੋੜਾਂ ਦਾ ਨਸ਼ਾ ਫੜਿਆ, ਤੁਸੀਂ ਇਹ ਕਹਿਣ ਜੋਗੇ ਹੋ ਜਾਓ ਤੇ ਅਸੀਂ ਵੀ ਇਹ ਕਹਿਣ ਜੋਗੇ ਹੋ ਜਾਈਏ ਕਿ ਠੀਕ ਆ ਜੀ, ਬੜੀ ਸਖਤੀ ਆ ਤੇ ਮਾਲ ਦੀ ਕੀਮਤ ਜਿਹੜੀ ਆ ਪਹਿਲਾਂ ਨਾਲੋਂ ਵਧਾਉਣੀ ਪੈਣੀ। ਕਹਿਣ ਤੋਂ ਭਾਵ ਇਹ ਕਿ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਅਤੇ ਪੁਲਿਸ ਅਧਿਕਾਰੀਆਂ ਦੇ ਵਿਚਾਲੇ ਇੱਕ ਸੈਟਲਮੈਂਟ ਹੈ ਕਿ ਤੁਸੀਂ ਜੇ 10 ਕਿਲੋ ਮਾਲ ਲੰਘਾਉਣਾ ਤਾਂ 1 ਕਿਲੋ ਸਾਨੂੰ ਦੇ ਦਿਓ ਤੇ ਕੁਝ ਬੰਦੇ ਵੀ ਦੇਈ ਚੱਲਿਆ ਕਰੋ ਜਿਨ੍ਹਾਂ ਦੇ ਨਾਲ ਅਸੀਂ ਵੀ ਕਹਿਣ ਜੋਗੇ ਹੋਈਏ ਵੀ ਠੀਕ ਆ, ਨਸ਼ਾ ਆ ਰਿਹਾ ਪਰ ਨਸ਼ਾ ਫੜਨ ਵਿੱਚ ਅਸੀਂ ਕੋਈ ਕਸਰ ਥੋੜੀ ਛੱਡ ਰਹੇ ਹਾਂ। ਜਿਸ ਇੰਦਰਜੀਤ ਥਾਣੇਦਾਰ ਨੂੰ ਫੜਿਆ ਗਿਆ ਉਹਦੇ ਬਾਰੇ ਜਾਂ ਰਾਜਜੀਤ ਬਾਰੇ ਆਪਾਂ ਨੂੰ ਸਭ ਨੂੰ ਪਤਾ, ਮੀਡੀਆ 'ਚ ਸਾਰੀ ਗੱਲ ਨੰਗੀ ਹੋ ਚੁੱਕੀ ਆ ਕਿ ਕਿਵੇਂ ਇਹ ਲੋਕ ਜਿਹੜੇ ਆ
ਨਸ਼ੇ ਦੇ ਸੌਦਾਗਰਾਂ ਨਾਲ ਮੇਲ ਮਿਲਾਪ ਕਰਕੇ ਅੱਗੇ ਚੱਲਦੇ ਰਹੇ। ਤੇ ਸਭ ਤੋਂ ਜਿਹੜੀ ਅਹਿਮ ਨੁਕਤਾ ਸਾਰੀ ਗੱਲ ਚੋਂ ਸਾਹਮਣੇ ਆਇਆ ਉਹ ਇਹ ਕਿ ਇੰਦਰਜੀਤ ਥਾਣੇਦਾਰ ਨੂੰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਨਸ਼ੇ ਫੜਨ ਵਾਲਾ ਅਫਸਰ ਜਿਹੜਾ ਸੀਗਾ ਉਹ ਮੰਨਿਆ ਜਾਂਦਾ ਸੀ। ਪਰ ਉਹਦੇ ਵਿੱਚ ਹੁਣ ਜਦੋਂ ਤੱਥ ਸਾਹਮਣੇ ਆਇਆ ਕਿ ਅਸਲ ਵਿੱਚ ਉਹ ਇੱਕ ਸੌਦੇਬਾਜ਼ੀ ਵਿੱਚੋਂ ਸਭ ਤੋਂ ਵੱਧ ਨਸ਼ੇ ਫੜਨ ਵਾਲਾ ਬਣਿਆ ਸੀ। ਖੈਰ, ਇਹੋ ਜਿਹੇ ਸੌਦੇ ਹੋਰ ਵੀ ਕਈ ਵਾਰੀ ਪੁਲਿਸ ਵਾਲੇ ਮਾਰ ਲੈਂਦੇ ਹੁੰਦੇ ਆ ਕਿ ਠੀਕ ਆ ਜੀ, ਤੁਸੀਂ ਜਿਹੜਾ ਹੈਗਾ ਜੇ ਫਲਾਨਾ ਬੰਦਾ ਸਾਨੂੰ ਦੇ ਦਿਓ ਤੇ ਅਸੀਂ ਫਲਾਨੇ ਦੀ ਪੈਰਵਾਈ ਨਹੀਂ ਕਰਾਂਗੇ। ਹੋ ਸਕਦਾ ਅਦਿੱਤਿਆ ਇਨਸਾਨ, ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਵਰਗਿਆਂ ਨੂੰ ਬਾਹਰ ਕੱਢ ਕੇ ਸੰਦੀਪ ਬਰੇਟਾ ਜਿਹੜਾ ਉਹਨੂੰ ਸਿਸਟਮ ਨੇ ਕਹਿਤਾ ਹੋਵੇ ਲਓ ਜੀ ਫੜ ਲਿਆ। ਹੁਣ ਇਹਦੇ ਨਾਲ ਗੱਲ ਜਿਹੜੀ ਆ ਕਿੱਧਰ ਨੂੰ ਜਾਂਦੀ ਆ, ਕਿਵੇਂ ਕਹਾਣੀ ਉਲਝਦੀ ਆ ਜਾਂ ਸੁਲਝਦੀ ਆ, ਇਹ ਤਾਂ ਵਾਹਿਗੁਰੂ ਜਾਣੇ। ਪਰ ਪਿਛਲੇ 7-8 ਸਾਲਾਂ ਤੋਂ ਖਾਲਸਾ ਪੰਥ ਬਹੁਤ ਵੱਡੇ ਸੰਤਾਪ ਨੂੰ ਭੋਗ ਰਿਹਾ। ਪਹਿਲਾਂ ਬਾਦਲਕਿਆਂ ਦੇ ਰਾਜ ਵਿੱਚ 2015 ਤੋਂ ਲੈ ਕੇ 2017 ਤੱਕ ਤਾਂ ਆਪਾਂ ਇਹੀ ਸੋਚਦੇ ਰਹੇ ਵੀ ਇਹਨਾਂ ਦਾ ਰਾਜ ਜਾਊ, ਕਿਸੇ ਦਾ ਰਾਜ ਹੋਰ ਦਾ ਆਊ, ਫੇਰ ਗੱਲ ਬਣੂਗੀ। ਪਰ 2017 ਤੋਂ ਜੋ ਰਾਜ ਭਾਗ ਕੈਪਟਨ ਅਮਰਿੰਦਰ ਸਿੰਘ ਨੇ ਹੰਢਾਇਆ, ਉਹਨਾਂ ਦਾ ਪਤਾ ਬਾਅਦ ਵਿੱਚ ਲੱਗਿਆ ਕਿ ਇਹਨਾਂ ਦੀ ਤਾਂ ਬਾਦਲਕਿਆਂ ਨਾਲ ਜਾਂ ਭਾਜਪਾ ਨਾਲ ਜਾਂ ਡੇਰਾ ਸਰਸੇ ਵਾਲਿਆਂ ਨਾਲ ਸੈਟਲਮੈਂਟ ਹੋ ਚੁੱਕੀ ਸੀ। ਉਹਨਾਂ ਨੇ ਕੱਖ ਨਹੀਂ ਕੀਤਾ। ਅਖੀਰ ਉਹਨੂੰ ਲਾ ਕੇ ਜੇਕਰ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ, ਉਹਦੇ ਤੋਂ ਵੀ ਕੁਝ ਨਹੀਂ ਹੋਇਆ। ਫਿਰ ਆਮ ਆਦਮੀ ਪਾਰਟੀ ਵਾਲੇ ਆ ਗਏ, ਇਹਨਾਂ ਨੇ ਵੀ ਹੁਣ ਤੱਕ ਕੱਖ ਨਹੀਂ ਕੀਤਾ। ਹਾਂ, ਜਦੋਂ ਕੋਈ ਵੋਟਾਂ ਹੁੰਦੀਆਂ ਨੇ ਜਾਂ ਜਦੋਂ ਕੋਈ ਗੱਲ ਕਿਸੇ ਖਾਸ ਕਾਰਨ ਕਰਕੇ ਦਿਖਾਉਣੀ ਪੈ ਜਾਵੇ, ਉਹ ਮਜਬੂਰੀ ਬਸ ਛੋਟੀ ਮੋਟੀ ਇੱਕ ਜਿਹੜੀ ਹੈਗੀ ਆ ਪ੍ਰਾਪਤੀ ਵਜੋਂ ਉਹ ਦਿਖਾ ਦਿੰਦੇ ਨੇ। ਤੇ ਜਿਵੇਂ ਇੰਦਰਜੀਤ ਫੜ ਲਿਆ ਤੇ ਕਿੰਨਾ ਹੀ ਚਿਰ ਰੌਲਾ ਪੈਂਦਾ ਰਿਹਾ, ਤੇ ਹੁਣ ਰਾਜਜੀਤ ਜਿਹੜਾ ਅਫਸਰ ਸੀਗਾ ਉਹਨੂੰ ਆਸੇ-ਪਾਸੇ ਹੋਣ ਦਾ ਪੂਰਾ ਮੌਕਾ ਦੇ ਕੇ ਰੌਲਾ ਪਾਤਾ ਕਿ ਜੀ ਵੇਖੋ ਬੜਾ ਭੈੜਾ ਅਫਸਰ ਸੀਗਾ, ਬੜਾ ਮਾੜਾ ਸੀ, ਉਹਨੂੰ ਕਿਤੇ ਸੈੱਟ ਕਰ ਦੇਣਗੇ। ਇਵੇਂ ਹੀ ਇਸ ਮਾਮਲੇ ਵਿੱਚ ਆ ਕਿ ਇਹ ਜਿਹੜੇ ਰੱਖੇ ਹੁੰਦੇ ਆ ਸਾਂਭ ਕੇ ਵੀ ਕਿਸੇ ਖਾਸ ਮੌਕੇ ਤੇ ਕੱਢ ਕੇ ਲੋਕਾਂ ਨੂੰ ਖੁਸ਼ ਕਰਾਂਗੇ, ਇਹਨਾਂ ਬੰਦਿਆਂ ਦਾ ਅੱਡ-ਅੱਡ ਤਰੀਕਿਆਂ ਨਾਲ ਇਸ ਤਰੀਕੇ ਨਾਲ ਵਰਤੋਂ ਹੋ ਰਹੀ ਹੈ। ਖੈਰ, ਅੱਜ ਜਦੋਂ ਤੋਂ ਇਹ ਖਬਰ ਆਈ ਆ ਕਿ ਬੇਅਦਬੀ ਦੇ ਮਾਮਲੇ ਵਿੱਚ ਬੰਗਲੌਰ ਤੋਂ ਜਹਾਜ਼ ਚੜ੍ਹਨ ਲੱਗਿਆ ਸੀ ਬੰਦਾ, ਉਹ ਫੜਿਆ ਵਾ ਸੰਦੀਪ ਬਰੇਟਾ, ਉਦੋਂ ਤੋਂ ਇਹ ਚਰਚਾ ਨਾਲ ਦੀ ਨਾਲ ਚੱਲ ਰਹੀ ਆ ਕਿ ਠੀਕ ਆ ਇਹਨੂੰ ਫੜ ਲਿਆ, ਪਰ ਇਹਦੀ ਕੋਈ ਇੰਨੀ ਸਿੱਧੀ ਜੀ ਕਹਾਣੀ ਜਾਪਦੀ ਨਹੀਂ, ਕਿਉਂਕਿ ਜਿੱਡੀ ਵੱਡੀ ਇਹ ਤੋਪ ਆ, ਜਿੱਡਾ ਵੱਡਾ ਇਹਦਾ ਚਰਚਾ ਹੋਣਾ ਚਾਹੀਦਾ ਸੀ, ਮੀਡੀਆ ਪੂਰੀ ਤਰ੍ਹਾਂ ਖਾਮੋਸ਼ ਰਿਹਾ। ਇੱਥੇ ਜੇ ਕੋਈ ਸਿੱਖ ਨੌਜਵਾਨ ਭਾਈ ਅਮਰਤਪਾਲ ਸਿੰਘ ਹੁਣੀ ਹੋਣ ਜਾਂ ਕੋਈ ਹੋਰ ਹੋਵੇ, ਉਹ ਮਾੜੀ ਮੋਟੀ ਸਰਗਰਮੀ ਕਰਨ, ਉਹਨਾਂ ਦੇ ਦੁਆਲੇ ਪੁਲਿਸ ਹੋ ਸਕਦੀ ਹੈ। ਪਰ ਜਿਹੜੇ ਇਹੋ ਜਿਹੇ ਜਿਹੜੇ ਪਾਪੀ ਨੇ, ਦੁਸ਼ਟ ਨੇ, ਜਿਨ੍ਹਾਂ ਦੇ ਬਾਰੇ ਸਾਰੀ ਦੁਨੀਆ, ਸਾਰੀ ਖਲਕਤ ਜਿਹੜੀ ਆ ਚਾਹੁੰਦੀ ਆ ਕਿ ਇਹ ਸਲਾਖਾਂ ਦੇ ਪਿੱਛੇ ਜਾਣ ਔਰ ਇਹਨਾਂ ਨੂੰ ਸਜ਼ਾਵਾਂ ਹੋਣ, ਇਹਨਾਂ ਦੇ ਮੁਤਲਕ ਕਦੇ ਕੋਈ ਕਾਰਵਾਈ ਜਿਹੜੀ ਆ ਉਹ ਸਰਕਾਰ ਨਹੀਂ ਕਰਦੀ, ਚਾਹੇ ਉਹ ਕਾਂਗਰਸ ਦੀ ਆ, ਚਾਹੇ ਬਾਦਲ ਦਲ ਦੀ ਆ, ਚਾਹੇ ਆਮ ਆਦਮੀ ਪਾਰਟੀ ਦੀ। ਹੁਣ ਇੱਥੇ ਆ ਜਾਓ ਬਈ, ਜਿਹੜਾ ਇਹ ਸਾਰਾ ਮਾਮਲਾ ਇਹ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਦਾ ਇੱਕ ਪ੍ਰੋਜੈਕਟ ਸੀ, ਜਿਹਦੇ ਵਿੱਚ ਦਿੱਲੀ ਦੀਆਂ ਸਾਰੀਆਂ ਏਜੰਸੀਆਂ ਲੱਗੀਆਂ ਰਹੀਆਂ। ਮਾਲਵੇ ਖਿੱਤੇ ਦੇ ਉਹ ਸਾਰੇ ਲੋਕ ਜਿਨ੍ਹਾਂ ਦੇ ਕੋਲ ਸਿੱਖੀ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਕੁਝ ਇਤਰਾਜ਼ ਸੀ ਕਿ ਸਾਡੇ ਨਾਲ ਆਹ ਹੁੰਦਾ ਉਹ ਹੁੰਦਾ, ਉਹ ਮਾਮੂਲੀ ਗੱਲਾਂ ਨੂੰ ਪਹਿਲਾਂ ਹੀ ਕਾਮਰੇਡ ਲਾਣਾ ਪੂਰੀ ਸ਼ਹਿ ਦੇ ਰਿਹਾ ਸੀ। ਅੱਜ ਵੀ ਉਹ ਇਸੇ ਗੱਲ ਤੇ ਲੱਗੇ ਹੋਏ ਨੇ ਕਿ ਜੀ ਦਲਿਤ ਸਿੱਖਾਂ ਨਾਲ ਬੜੀ ਵਧੀਕੀ ਹੋ ਰਹੀ ਹੈ, ਔਰ ਇਹ ਸਾਰਾ ਝੂਠਾ ਪ੍ਰਾਪੇਗੰਡਾ ਹੌਲੀ ਹੌਲੀ ਉਹਨਾਂ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਨਫ਼ਰਤ ਭਰ ਕੇ ਉਹਨਾਂ ਨੂੰ ਸਿੱਖੀ ਤੋਂ ਦੂਰ ਕਰਕੇ ਡੇਰਾ ਸਰਸਾ ਦੇ ਪੈਰੋਕਾਰ ਬਣਾਇਆ ਗਿਆ। ਉੱਥੇ ਵੋਟ ਬੈਂਕ ਪੈਦਾ ਕੀਤਾ ਗਿਆ। ਫਿਰ ਉਸ ਵੋਟ ਬੈਂਕ ਨੂੰ ਅੱਡ-ਅੱਡ ਸਿਆਸੀ ਧਿਰਾਂ ਸਾਰੀਆਂ ਜਿਹੜੀਆਂ ਸੀ ਉਹ ਮੱਥਾ ਟੇਕਣ ਪਹੁੰਚੀਆਂ, ਤੇ ਅੰਤ ਉਸ ਡੇਰਾ ਸਰਸੇ ਵਾਲਿਆਂ ਨੂੰ ਇਹ ਲੱਗਿਆ ਕਿ ਅਸੀਂ ਤਾਂ ਜੋ ਮਰਜ਼ੀ ਕਰ ਸਕਦੇ ਹਾਂ। ਸੋ ਉਹਨਾਂ ਨੇ ਆਪਦੇ ਜਿਹੜਾ ਗੰਦਾ ਦਿਮਾਗ ਸੀ ਉਹਦੇ ਵਿੱਚੋਂ ਇਹੋ ਜਿਹੀਆਂ ਸਾਜ਼ਿਸ਼ਾਂ ਘੜੀਆਂ ਕਿ ਚਲੋ ਆਪਾਂ ਸਿੱਖਾਂ ਨੂੰ ਜਲੀਲ ਕਰਦੇ ਹਾਂ। ਸਿੱਖਾਂ ਨੂੰ ਜਲੀਲ ਕੀਤੇ ਆ, ਸਾਰੇ ਭਾਰਤ ਦਾ, ਸਾਰੇ ਮੁਲਕ ਦੀ ਹਮਾਇਤ ਮਿਲਣ ਦਾ ਇੱਕ ਲੰਮੇ ਅਰਸੇ ਤੋਂ ਇੱਥੇ ਸਿਸਟਮ ਚੱਲਿਆ ਆ ਰਿਹਾ ਕਿ ਜਿਹੜੀ ਗੱਲ ਤੋਂ ਸਿੱਖ ਚੀਕਾਂ ਮਾਰਦੇ ਹੋਣ, ਹਰਿਆਣੇ ਦੇ, ਹਿਮਾਚਲ ਦੇ ਜਾਂ ਦਿੱਲੀ ਤੱਕ ਦੇ ਜਾਂ ਭਾਰਤ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਵੋਟ ਬੜੇ ਮਿਲਦੇ ਆ। ਸੋ ਸਿੱਖਾਂ ਦੀਆਂ ਚੀਕਾਂ ਪਵਾਉਣ ਦੇ ਲਈ, ਸਿੱਖਾਂ ਨੂੰ ਵਿਪਤਾ 'ਚ ਫਸਾਉਣ ਦੇ ਲਈ ਜਿਹੜਾ ਡੇਰਾ ਸਰਸਾ, ਉਹਨੇ ਕੋਈ ਕਸਰ ਨਹੀਂ ਛੱਡੀ, ਬੜੀਆਂ ਕਰਤੂਤਾਂ ਕੀਤੀਆਂ। ਤੇ ਉਦੋਂ ਡੇਰਾ ਸਰਸੇ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ
ਬਾਦਲ ਦਲ ਸਮੇਤ ਸਾਰੇ ਸਿਆਸੀ ਦਲਾਂ ਨੇ, ਸਭ ਤੋਂ ਜ਼ਿਆਦਾ ਟਾਈਮ ਤਾਂ ਰਾਜ ਬਾਦਲ ਸਾਹਿਬ ਦਾ ਰਿਹਾ, ਉਹਨਾਂ ਨੇ ਡਟ ਕੇ ਸਾਥ ਦਿੱਤਾ ਡੇਰਾ ਸਰਸਾ ਦਾ। ਸਿੱਖ ਵਿਚਾਰੇ ਕਿਤੇ ਧਰਨੇ ਵਿਚਾਰੇ ਕਰਨ, ਕਦੇ ਕੋਈ ਵਿਰੋਧ ਕਰਨ ਤਾਂ ਇਹਨਾਂ ਦੇ ਛੱਤਰ ਫੇਰਿਆ, ਡਾਂਗਾ ਕੁੱਟ ਕਟਾਪੇ ਹੋਏ, ਮੁਕੱਦਮੇ ਦਰਜ ਹੋਏ, ਤੇ ਅੰਤ ਕੀ ਨਿਕਲਿਆ ਕਿ ਅੱਜ ਆਪਦੇ ਕਾਰਨਾਂ ਕਰਕੇ ਡੇਰਾ ਜਿਹੜਾ ਹੈਗਾ ਉਹਦੇ ਖਿਲਾਫ ਵੱਡੀ ਕਾਰਵਾਈ ਕਰਨ ਤੋਂ ਬਾਅਦ ਇਸ ਵੇਲੇ ਫੇਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੈੱਟ ਕੀਤਾ ਜਾ ਰਿਹਾ। ਜਿਵੇਂ ਡੇਰਾ ਸਰਸਾ ਦੇ ਮੁਖੀ ਨੂੰ ਬਾਰ-ਬਾਰ ਪੈਰੋਲਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਜਿਸ ਤਰੀਕੇ ਨਾਲ ਡੇਰਾ ਸਰਸੇ ਦਾ ਹਰਿਆਣੇ ਦੇ ਵਿੱਚ ਸਾਥ ਸਹਿਯੋਗ ਲੈ ਕੇ ਵੋਟਾਂ ਬਾਟਾਂ ਲੈਣ ਦਾ ਚੱਕਰ ਚੱਲ ਰਿਹਾ। ਸੋ ਇਹ ਬਿਪਤਾ, ਇਹ ਸਿੱਖਾਂ ਦੇ ਖਿਲਾਫ ਇੱਕ ਫੇਰ ਜਿਹੜਾ ਢਕਵਾਂਜਾ ਉਹਨੂੰ ਸੁਰਤ ਸਿਰ ਕਰਨ, ਉਹਨੂੰ ਪੈਰਾਂ ਸਿਰ ਕਰਨ ਦੇ ਯਤਨ ਜਿਹੜੇ ਨੇ ਉਹ ਲਗਾਤਾਰ ਹੋ ਰਹੇ ਨੇ। ਪਰ ਡੇਰਾ ਸਰਸਾ ਕੱਲਾ ਨਹੀਂ, ਇਹੋ ਜਿਹੇ ਹੋਰ ਬਹੁਤ ਸਾਰੇ ਫਨੋਮਨੇ ਜਿਨ੍ਹਾਂ ਦੇ ਚਰਚੇ ਆਪਾਂ ਅਕਸਰ ਇਸ ਪ੍ਰੋਗਰਾਮ ਵਿੱਚ ਕਰਦੇ ਰਹਿੰਦੇ ਆ, ਉਹ ਇੱਥੇ ਚੱਲਦੇ ਰਹਿੰਦੇ ਨੇ। ਤੇ ਪੰਜਾਬ ਦੇ ਖਿਲਾਫ ਇਹ ਸਾਜ਼ਿਸ਼ਾਂ, ਇਹ ਵਿਉਂਤਬੰਦੀਆਂ ਅੱਜ ਦੀਆਂ ਨਹੀਂ, ਨਵੀਆਂ ਨਹੀਂ, ਇਹ ਸਦੀਆਂ ਤੋਂ, ਪੁਰਾਣੇ ਸਮੇਂ ਤੋਂ ਦਿੱਲੀ ਤੇ ਲਾਹੌਰ ਤੋਂ ਚੱਲਦੀਆਂ ਆਈਆਂ ਨੇ। ਤੇ ਅੱਜ ਦਿੱਲੀ ਦਰਬਾਰ ਨੇ ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ ਤੋਂ ਪੰਥ ਨੂੰ, ਸਿੱਖਾਂ ਨੂੰ ਖਤਮ ਕਰਨ ਦਾ ਜਿਹੜਾ ਇਹ ਪ੍ਰੋਗਰਾਮ ਚਲਾਇਆ ਹੋਇਆ, ਇਹਦੇ ਬਾਰੇ ਜਦੋਂ ਅਸੀਂ ਚਰਚਾ ਕਰਦੇ ਹਾਂ ਤਾਂ ਸਾਡਾ ਮਤਲਬ ਸਿਰਫ ਗੱਲਾਂ ਮਾਰਨਾ ਨਹੀਂ ਹੁੰਦਾ। ਸਾਡਾ ਅਰਥ ਇਹ ਹੁੰਦਾ ਕਿ ਕੌਮ ਨੂੰ ਜਾਗਣਾ ਚਾਹੀਦਾ ਔਰ ਆਪਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਚਰਚਾ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਮੀਟਿੰਗ ਰਾਜਸਥਾਨ ਦੇ ਕੁਝ ਲੀਡਰਾਂ ਨਾਲ ਹੋਈ ਆ, ਜਿਹਦੇ ਵਿੱਚ ਗੁਪਤ ਮੀਟਿੰਗ ਕੀਤੀ ਗਈ ਆ ਤੇ ਪੰਜਾਬ ਤੋਂ ਵਾਧੂ ਪਾਣੀ, ਪਹਿਲੋਂ ਹੀ ਪੰਜਾਬ ਕੋਲੇ ਤਾਂ ਪੂਰਾ ਪਾਣੀ ਨਹੀਂ ਹੈ, ਪੰਜਾਬ ਬੰਜਰ ਹੋ ਰਿਹਾ, ਪਰ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿਵਾਉਣ ਦਾ ਭਰੋਸਾ ਜਿਹੜਾ ਹੈ ਉਹ ਦਿਵਾਇਆ ਗਿਆ ਕਿ ਜੀ ਪੰਜਾਬ ਤੋਂ ਤੁਹਾਨੂੰ ਅਸੀਂ ਹੋਰ ਪਾਣੀ ਦੇਵਾਂਗੇ। ਇੱਕ ਪਾਸੇ ਪੰਜਾਬ ਦੇ ਲੋਕ ਕਲਪ ਰਹੇ ਨੇ, ਪਿੱਟ ਰਹੇ ਨੇ ਕਿ ਸਾਡੇ ਨਾਲ ਵਧੀਕੀ ਹੋ ਰਹੀ ਆ, ਸਾਡੇ ਬਣਦਾ ਹੱਕ ਸਾਨੂੰ ਪਾਣੀ ਦਾ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਪੰਜਾਬ ਦਾ ਪਾਣੀ ਲਟਾਉਣ ਲਈ ਜਿन्हें हमको जगाना चाहिए था, अफसोस कि वो खुद सो गए हैं। ਇੱਕ ਤਾਂ ਇਹ ਗੱਲ ਹੈ। ਦੂਸਰੀ ਇਹ ਕਿ ਜਿਨ੍ਹਾਂ ਨੇ ਸਾਡੇ ਹੱਕਾਂ ਦੀ ਰਾਖੀ ਕਰਨੀ ਸੀ, ਅੱਜ ਉਹ ਸਾਡੇ ਹੱਕਾਂ ਦੇ ਖਿਲਾਫ ਭੁਗਤ ਰਹੇ ਨੇ। ਗੱਲ ਇਹ ਹੈ ਕਿ ਜਦੋਂ ਬੀਜੇਪੀ ਵਾਲੇ ਇਹ ਕਹਿੰਦੇ ਆ ਕਿ ਅਸੀਂ ਚੰਡੀਗੜ੍ਹ ਪੰਜਾਬ ਤੋਂ ਖੋਹ ਲਵਾਂਗੇ, ਜਾਂ ਜਦੋਂ ਰਾਜਨਾਥ ਵਰਗੇ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਪੰਜਾਬੀ ਬੋਲੀ ਜਿਹੜੀ ਆ ਉਹਦਾ ਬਹੁਤਾ ਯੋਗਦਾਨ ਨਹੀਂ ਸਮਝਦੇ, ਉਹਨੂੰ ਖਤਮ ਕਰਕੇ ਹਿੰਦੀ ਹੋਣੀ ਚਾਹੀਦੀ ਆ, ਜਦੋਂ ਇਹ ਸਾਰੀਆਂ ਗੱਲਾਂ ਕਰਦੇ ਆ ਤੇ ਨਾਲ ਦੀ ਨਾਲ ਉਹ ਇਹ ਸੋਚਦੇ ਆ ਕਿ ਅਸੀਂ ਪੰਜਾਬ ਚੋਂ ਵੋਟ ਬੈਂਕ ਲੈ ਕੇ ਇੱਥੇ ਅਸੀਂ ਤਿਲਕਧਾਰੀ ਟੋਪੀ ਵਾਲਾ, ਬੋਦੀ ਵਾਲਾ ਜਿਹੜਾ ਮੁੱਖ ਮੰਤਰੀ ਹੈ ਇੱਕ ਵਾਰੀ ਉਹ ਬਣਾਉਣਾ, ਇਹ ਗੱਲਾਂ ਕਿਵੇਂ ਸੰਭਵ ਨੇ? ਇੱਕ ਪਾਸੇ ਪੰਜਾਬ ਦੇ ਸਾਰੇ ਲੋਕਾਂ ਨੂੰ ਜਲੀਲ ਕਰਨਾ, ਦੁਖੀ ਕਰਨਾ, ਪੰਜਾਬ ਦੇ ਪੰਜਾਬੀ ਬੋਲੀ ਦੇ ਹਿੱਤਾਂ ਦੀ ਰਾਖੀ ਨਹੀਂ ਕਰਨੀ, ਉਲਟ ਚੱਲਣਾ, ਚੰਡੀਗੜ੍ਹ ਖੋਹਣਾ, ਦਰਿਆਈ ਪਾਣੀ ਖੋਹਣਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਖੋਹਣਾ, ਦੂਜੇ ਪਾਸੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਦੀ ਆਸ ਕਰਨੀ। ਇਹ ਕਿਵੇਂ ਦੀ ਖੇਡ ਆ? ਇਹੀ ਉਹ ਸਿਆਸਤ ਆ, ਇਹੀ ਉਹ ਚਾਣਕਿਆ ਨੀਤੀ ਆ, ਇਹੀ ਉਹ ਕੂਟਨੀਤੀ ਆ ਜਿਹਨੂੰ ਸਾਨੂੰ ਸਮਝਣ ਦੀ ਲੋੜ ਆ। ਅਸੀਂ ਬਹੁਤ ਸਾਰੇ ਸੱਪਾਂ ਦੇ ਜੰਗਲ 'ਚ ਘਿਰੇ ਹੋਏ ਬੰਦੇ ਆਵਾਂਗਾ, ਹਰ ਇੱਕ ਸੱਪ ਦੀ ਜ਼ਹਿਰ ਅੱਡ ਅੱਡ ਵਾ। ਬੀਜੇਪੀ ਦੀ ਜ਼ਹਿਰ ਹੋਰ ਆ, ਕਾਂਗਰਸ ਦੀ ਹੋਰ ਆ, ਬਾਦਲ ਦਲ ਦੀ ਹੋਰ ਆ, ਆਮ ਆਦਮੀ ਪਾਰਟੀ ਦੀ ਹੋਰ ਆ। ਇਹ ਸਾਰੇ ਸਾਨੂੰ ਡੰਗ ਮਾਰਨ ਵਾਲੇ ਨੇ। ਇਹਦੇ ਵਿੱਚ ਅਸੀਂ ਆਪਦੇ ਹੱਕਾਂ ਦੀ, ਹਿੱਤਾਂ ਦੀ ਰਾਖੀ ਕਿਵੇਂ ਕਰਦੇ ਆ, ਇਹੀ ਸਾਡੀ ਕਲਾਕਾਰੀ ਹੋਊਗੀ। 18ਵੀਂ ਸਦੀ ਦੇ ਸਿੱਖਾਂ ਬਾਰੇ ਜਦੋਂ ਸੋਚਦੇ ਆ, ਜਦੋਂ ਉਹ ਇਤਿਹਾਸ ਪੜ੍ਹਦੇ ਆ, ਉਹ ਇਤਿਹਾਸ ਪਿਛਲੇ ਦਿਨਾਂ ਦੇ ਵਿੱਚ ਸਾਡੇ ਇੱਕ ਵੀਰ ਜਗਦੀਪ ਸਿੰਘ ਫਰੀਦਕੋਟ ਨੇ ਨਵੇਂ ਸਿਰੋਂ ਉਸ ਇਤਿਹਾਸ ਨੂੰ ਹੰਨੇ ਹੰਨੇ ਮੀਰੀ ਨਾਂ ਦੀ ਇੱਕ ਕਿਤਾਬ ਲਿਖੀ ਆ। ਉਹਦੇ ਵਿੱਚ ਵੀ ਦਰਸਾਇਆ ਕਿ ਕਿਵੇਂ ਸਿੱਖਾਂ ਨੇ ਉਸ ਦੌਰ ਦੇ ਵਿੱਚ ਆਪਣੇ ਆਪ ਨੂੰ ਜਿਉਂਦਾ ਵੀ ਰੱਖਿਆ, ਸਰਵਾਈਵ ਕੀਤੇ ਤੇ ਅੱਗੇ ਵਧੇ। ਉਵੇਂ ਦੀਆਂ ਲਿਖਤਾਂ, ਉਵੇਂ ਦੀਆਂ ਕਿਤਾਬਾਂ ਮੁਬਾਰਕ ਨੇ। ਅੱਜ ਵੀ ਇੱਕ ਇਹੋ ਜਿਹੀ ਕਿਤਾਬ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ, ਜਿਹੜੇ ਕਿ ਖਾਲਿਸਤਾਨ ਸੰਘਰਸ਼ ਦੇ ਜਰਨੈਲਾਂ ਦੇ ਵਿੱਚੋਂ ਆਉਂਦੇ ਆ, ਪੰਥਕ ਕਮੇਟੀ ਦੇ ਵਿੱਚ ਉਹਨਾਂ ਨੇ ਮੋਢੀਆਂ ਦੇ ਵਿੱਚ ਸੇਵਾ ਕੀਤੀ ਆ, ਫੈਡਰੇਸ਼ਨ ਦੇ ਪ੍ਰਧਾਨ ਰਹੇ ਆ। ਉਹਨਾਂ ਨੇ ਆਪਦੇ ਮੁਕੰਮਲ ਖਾਲਿਸਤਾਨੀ ਸਫ਼ਰ ਬਾਰੇ ਇੱਕ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਭਾਗ ਦੂਜਾ, ਕਿਉਂਕਿ ਪਹਿਲੇ ਭਾਗ ਦੇ ਵਿੱਚ ਬਹੁਤ ਕੁਝ ਆਇਆ ਸੀ, ਬਾਕੀ ਜੋ ਰਹਿੰਦਾ ਸੀਗਾ ਕਿਵੇਂ ਪਾਕਿਸਤਾਨ ਤੋਂ ਟ੍ਰੇਨਿੰਗਾਂ ਜਾਂ ਅਸਲਾ ਬਰੂਦ ਲੈ ਕੇ ਇੱਥੇ ਪੰਜਾਬ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਕੀਤੀਆਂ, ਕਿਵੇਂ ਡਾਕੇ ਮਾਰੇ ਗਏ, ਕਿਵੇਂ 18 ਵਾਲਿਆਂ ਨੇ ਤਸ਼ੱਦਦ ਝੱਲਿਆ, ਕਿਵੇਂ ਇਹ ਜੰਗ ਸਿਖਰ ਤੇ ਗਈ ਹੋਈ ਹੇਠਾਂ ਡਿੱਗੀ, ਇਹ ਸਾਰੇ ਕਾਸੇ ਨੂੰ ਲਿਖਿਆ।
ਔਰ ਇਹ ਇਤਿਹਾਸਕ ਦਸਤਾਵੇਜ਼ ਹੈ। ਮੈਨੂੰ ਯਾਦ ਆ ਜਦੋਂ ਬਹੁਤ ਸਮਾਂ ਪਹਿਲਾਂ ਇੱਕ ਵਾਰ ਮੈਂ ਜਸਵੰਤ ਸਿੰਘ ਕੰਵਲ ਜਿਹੜੇ ਪੰਜਾਬੀ ਦੇ ਸਰਮੌਰ ਨਾਵਲਕਾਰ ਤੇ ਕਲਮਕਾਰ ਹੋਏ ਹੈ, ਉਹਨਾਂ ਨਾਲ ਤਕਰਾਰ ਹੋ ਗਈ ਤੇ ਉਹਨਾਂ ਨੂੰ ਮੈਂ ਇਹ ਕਿਹਾ ਕਿ ਤੁਸੀਂ ਨਕਸਲਾਈਟ ਮੂਵਮੈਂਟ ਬਾਰੇ ਤਾਂ ਬੜੀਆਂ ਲਿਖਤੀਆਂ, ਕਾਮਰੇਡਾਂ ਬਾਰੇ ਕਿਤਾਬਾਂ ਬੜੀਆਂ ਤੁਹਾਡੀਆਂ, ਪਰ ਸਾਡਾ ਸੰਘਰਸ਼ ਉਹਦੇ ਬਾਰੇ ਤੁਸੀਂ ਸਭ ਤੋਂ ਘੱਟ ਲਿਖਿਆ, ਤੇ ਜੇ ਲਿਖਿਆ ਵਾ ਨਾਵਲ ਇੱਕ ਖੂਨ ਕੇ ਸੋਲੇ ਗਾਵੀਏ ਨਾਨਕ, ਉਹ ਤੁਸੀਂ ਉੱਥੇ ਲਿਆ ਕੇ ਛੱਡਦਾ ਜਿੱਥੇ ਲੋਕ ਖਾੜਕੂਆਂ ਨੂੰ ਭੈੜਾ ਮੰਨਣ, ਮਾੜਾ ਮੰਨਣ। ਤਾਂ ਤੁਸੀਂ ਅੱਜ ਵੀ ਖਾਲਿਸਤਾਨ ਜਾਂ ਖਾਲਿਸਤਾਨੀ ਜੁਝਾਰੂਆਂ ਦੇ ਖਿਲਾਫ ਨਫ਼ਰਤ ਜਿਹੜੀ ਕਾਮਰੇਡਾਂ ਵਾਲੀ ਹੈ, ਤੁਹਾਡੇ ਅੰਦਰਲਾ ਕਾਮਰੇਡ ਮਰਿਆ ਨਹੀਂ। ਮੈਂ ਕਾਫੀ ਤਲਖੀ ਨਾਲ ਉਹਨਾਂ ਨਾਲ ਇਸ ਤਰ੍ਹਾਂ ਗੱਲਾਂ ਕਰਦਾ ਰਿਹਾ। ਉਹਨਾਂ ਨੇ ਕਿਹਾ ਕਿ ਠੀਕ ਆ, ਤੁਹਾਡੀ ਗੱਲ ਸੱਚੀ ਹੋਊਗੀ, ਪਰ ਮੈਂ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ। ਤੇ ਮੈਨੂੰ ਲੱਗਦਾ ਕਿ ਤੁਹਾਡੇ ਦਿਲ ਦਿਮਾਗ ਵਿੱਚ ਇਹ ਗੱਲ ਵਸੀ ਹੋਈ ਆ, ਤੇ ਇਹਦਾ ਇਲਾਜ ਇਹੀ ਆ ਕਿ ਤੁਹਾਡੇ ਵਿੱਚੋਂ ਜਦੋਂ ਕੋਈ ਉੱਠੂਗਾ ਜਿਹਨੇ ਇਹ ਸੰਘਰਸ਼ ਨੂੰ ਮਾਣਿਆ ਹੋਵੇ, ਪਿੰਡੇ ਤੇ ਹੰਢਾਇਆ ਹੋਵੇ, ਮੈਂ ਚਾਹੇ ਸਾਰੀ ਸੱਚੀ ਤੋਂ ਸੱਚੀ ਗੱਲ ਲਿਖਾਂ, ਤੁਹਾਨੂੰ ਉਹਦੇ ਤੇ ਵੀ ਇਤਰਾਜ਼ ਹੋ ਸਕਦਾ। ਉਹਦੀ ਜੇ ਕੋਈ ਗੱਲ 19-21 ਗਲਤ ਹੋਈ, ਤੁਸੀਂ ਉਹ ਕਹੋਗੇ ਵੀ ਕੋਈ ਗੱਲ ਨਹੀਂ, ਹੋ ਸਕਦਾ ਇਹਨੂੰ ਪਤਾ ਨਾ ਹੋਵੇ, ਇਹਦੀ ਬੇਈਮਾਨੀ ਤਾਂ ਨਹੀਂ ਹੋਣੀ, ਇਹ ਉਦਾਂ ਹੀ ਲਿਖਤਾ ਇਹਨੇ, ਤਾਂ ਤੁਸੀਂ ਉਹਨੂੰ ਮਾਫ ਕਰ ਦਿਓਗੇ। ਪਰ ਤੁਹਾਡੇ ਵਿੱਚੋਂ ਕੋਈ ਬੰਦਾ ਆਵੇ ਤਾਂ ਗੱਲ ਬਣੂਗੀ। ਮੈਂ ਉਸ ਦਿਨ ਨਹੀਂ ਸੀ ਸੋਚਿਆ ਕਿ ਮੈਂ ਵੀ ਕਦੇ ਇਸ ਤਰ੍ਹਾਂ ਦਾ ਕਰਾਂਗਾ। ਤੋਂ ਬਾਅਦ ਜਦੋਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਉਹਨਾਂ ਕੋਲੇ ਲੈ ਕੇ ਗਿਆ, ਉਦੋਂ ਮੈਂ ਉਹਨਾਂ ਨਾਲ ਉਹ ਗੱਲ, ਉਹ ਬੜੇ ਖੁਸ਼ ਸੀਗੇ ਕਿ ਕਿਸੇ ਨੇ ਇਹ ਹਿੰਮਤ ਕੀਤੀ ਆ। ਉਹਨਾਂ ਨੇ ਇੱਕ ਸ਼ੇਰ ਬੋਲਿਆ, ਕਾਫੀ ਉਦੋਂ ਬਿਰਧ ਅਵਸਥਾ ਸੀ, ਥੋੜੇ ਸਮੇਂ ਬਾਅਦ ਹੀ ਉਹ ਚੜ੍ਹਾਈ ਕਰ ਗਏ। ਉਹਨਾਂ ਨੇ ਇਹ ਗੱਲ ਇੱਕ ਸ਼ੇਰ ਦੇ ਰੂਪ ਚ ਆਖੀ। ਮੈਂ ਉਹਨਾਂ ਨੂੰ ਆਖਿਆ ਵੀ ਇਹਦੇ ਮੈਨੂੰ ਅਰਥ ਨਹੀਂ ਸਮਝ ਲੱਗੀ। ਤਾਂ ਕਹਿਣ ਲੱਗੇ ਕਮਲ ਸਾਹਿਬ, ਬਈ ਅਸੀਂ ਡੰਡੀਆਂ ਬਣਾਉਂਦੇ ਰਹਿ ਗਏ ਤੇ ਤੂੰ ਮੰਜ਼ਿਲ ਤੇ ਜਾ ਖੜੇ ਹੋ, ਇਹਦੇ ਇਦਾਂ ਦੇ ਕੁਛ। ਮੈਂ ਕਿਹਾ ਕੀ ਆ? ਕਹਿੰਦਾ ਵੀ ਜਦੋਂ ਮੈਂ ਨਕਸਲਾਈਟ ਮੂਵਮੈਂਟ ਬਾਰੇ ਲਹੂ ਦੀ ਲੋਅ ਨਾਵਲ ਲਿਖਿਆ ਸੀ, ਅਸੀਂ ਉਦੋਂ ਬੜੇ ਖੁਸ਼ ਵੀ ਅਸੀਂ ਕਮਾਲ ਕਰਤੀ, ਪਰ ਆਹ ਤੁਸੀਂ ਸਿੱਧਾ ਪੰਜਾਬ ਦਾ ਬੁੱਚੜ ਲਿਖਿਆ। ਕਿੱਥੇ ਅਸੀਂ ਲਹੂ ਦੀ ਲੋਅ, ਅਸੀਂ ਇੱਕ ਪਰਦਾ ਰੱਖਿਆ ਸੀ ਵੀ ਕੀ ਆ, ਕੀ ਇਹ ਪਤਾ ਥੋੜੀ ਲੱਗਦਾ ਵੀ ਨਕਸਲਾਈਟ ਮੂਵਮੈਂਟ ਬਾਰੇ ਨਾਵਲ, ਪਰ ਤੁਸੀਂ ਸਿੱਧਾ ਲਿਖਿਆ। ਅੱਜ ਜਿਹੜੀ ਕਲਮ ਆ ਉਹ ਇੰਨੀ ਬੁਲੰਦ ਹੋ ਗਈ ਆ ਕਿ ਤੁਸੀਂ ਅੱਜ ਸਿੱਧਾ KPS ਗੱਲ ਨੂੰ ਬੁੱਚੜ ਲਿਖਣ ਜੋਗੇ ਹੋ ਗਏ ਹੋ। ਮੈਂ ਇਹ ਕਹਿ ਰਿਹਾ ਕਿ ਅਸੀਂ ਤਾਂ ਐਵੇਂ ਰਾਹਾਂ ਜਾਂ ਤੇ ਡੰਡੀਆਂ ਜਿਹੀਆਂ ਬਣਾਈਆਂ ਸੀ ਸਾਡੇ ਵੇਲਿਆਂ 'ਚ, ਤੇ ਤੁਸੀਂ ਉਸ ਤੋਂ ਅੱਗੇ ਆਏ। ਪਰ ਮੈਂ ਉਹਦੀ ਗੱਲ ਤੋਂ, ਕਮਲ ਸਾਹਿਬ ਦੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਣ ਦੇ ਬਾਵਜੂਦ ਮੇਰੀ ਪੂਰੀ ਤਸੱਲੀ ਨਹੀਂ ਸੀ ਹੋਈ ਕਿ ਇਹ ਗੱਲ ਵਿੱਚ ਥੋੜਾ ਜਿਹਾ ਕੱਚ ਆ। ਤੇ ਅੱਜ ਉਹ ਕੱਚ ਨਿਕਲਦਾ ਦਿਖ ਰਿਹਾ ਜਦੋਂ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੇ ਖਾੜਕੂ ਸੰਘਰਸ਼ ਬਾਰੇ, ਕਿਉਂਕਿ ਇਹ ਸਿੱਧੀ ਉਹ ਜਾਣਕਾਰੀ ਆ ਜਾਂ ਉਹ ਗੱਲ ਆ ਜਿਹੜੀ ਜ਼ਿਆਦਾ ਐਂਥੈਟਿਕ ਆ। ਜਦੋਂ ਆਪਾਂ ਕਿਸੇ ਤੋਂ ਸੁਣੀ ਹੋਈ ਗੱਲ ਸੁਣ ਕੇ ਅੱਗੇ ਲਿਖਦੇ, ਪੜ੍ਹਦੇ, ਬੋਲਦੇ ਆ, ਉਹਦੇ ਵਿੱਚ ਕਈ ਗੱਲਾਂ ਹੋ ਸਕਦੀਆਂ, 19-21 ਦਾ ਫਰਕ ਹੋ ਜਾਂਦਾ। ਪਰ ਜਦੋਂ ਇੱਕ ਇਹੋ ਜਿਹਾ ਵਿਅਕਤੀ ਜਿਹੜਾ ਸੰਘਰਸ਼ ਵਿੱਚ ਸਿੱਧੇ ਤੌਰ ਤੇ ਵਿਚਰਿਆ ਹੋਵੇ, ਖਾਸ ਤੌਰ ਦੇ ਉੱਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ, ਇਹੋ ਜਿਹੇ ਖਾਲਿਸਤਾਨੀ ਸੰਘਰਸ਼ ਦੇ ਫੈਸਲੇ ਨੇ ਜਿਨ੍ਹਾਂ ਬਾਰੇ ਉਹ ਕਿਸੇ ਖਾੜਕੂ ਦੇ ਨਜ਼ਰੀਏ ਤੋਂ, ਕਿਸੇ ਖਾਲਿਸਤਾਨੀ ਜੁਝਾਰੂ ਜਰਨੈਲ ਦੇ ਨਜ਼ਰੀਏ ਤੋਂ ਸ਼ਾਇਦ ਸਾਨੂੰ ਜ਼ਿਆਦਾ ਸਮਝ ਲੱਗ ਸਕੇ ਕਿ ਅਸੀਂ ਇਸ ਗੱਲ ਬਾਰੇ ਇੰਨਾ ਨੈਗੇਟਿਵ ਆ, ਕਿਉਂ ਅਸੀਂ ਏਦਾਂ ਸੋਚਦੇ ਆ, ਕੀ ਉਹ ਜੁਝਾਰੂਆਂ ਦਾ ਫੈਸਲਾ ਸਹੀ ਸੀ। ਸੋ ਇਸ ਕਿਤਾਬ ਜਾਂ ਇਹੋ ਜਿਹੀਆਂ ਕਿਤਾਬਾਂ ਦੀ ਸਾਨੂੰ ਸਦਾ ਹੀ ਲੋੜ ਆ, ਤੇ ਸਾਨੂੰ ਇਹ ਚੇਤੇ ਰੱਖਣ ਦੀ ਲੋੜ ਆ ਕਿ ਜਿਵੇਂ ਖਾੜਕੂ ਖਾਲਿਸਤਾਨੀ ਸੰਘਰਸ਼ ਦੇ ਉਲਟ ਕੈਟ ਟੋਲੇ ਪੈਦਾ ਕੀਤੇ ਗਏ ਸੀ, ਉਵੇਂ ਕੈਟ ਕਲਮਾਂ ਵੀ ਹੁੰਦੀਆਂ ਨੇ। ਕੈਟ ਕਲਮਾਂ ਉਹ ਹੁੰਦੀਆਂ ਜਿਹੜੀਆਂ ਪੰਥ ਅਤੇ ਪੰਜਾਬ ਦੇ ਖਿਲਾਫ ਲਿਖਦੀਆਂ ਨੇ, ਪਰ ਲੱਗਦਾ ਇਉਂ ਹੁੰਦਾ ਕਿ ਉਹ ਤੁਹਾਡੇ ਹੱਕ ਵਿੱਚ ਨੇ। ਜਿਵੇਂ ਜਿਹੜਾ ਕੈਟ ਹੁੰਦਾ ਸੀ, ਉਹ ਲੱਗਦਾ ਤਾਂ ਐ ਹੁੰਦਾ ਸੀ ਜਿਵੇਂ ਚੋਟੀ ਦਾ ਖਾੜਕੂ ਹੋਵੇ, ਉਹਦਾ ਪਹਿਰਾਵਾ, ਉਹਦੀ ਬੋਲਬਾਣੀ, ਪਰ ਉਹਦਾ ਜਿਹੜਾ ਮੰਤਵ ਹੁੰਦਾ ਸੀ ਹਥਿਆਰ ਚੱਕਣ ਦਾ, ਉਹ ਹੋਰ ਹੁੰਦਾ ਸੀ। ਇਵੇਂ ਹੀ ਕਲਮਾਂ ਵਾਲੇ ਬਹੁਤ ਸਾਰੇ ਇਹੋ ਜਿਹੇ ਲੋਕ ਸਰਗਰਮ ਨੇ ਜਿਨ੍ਹਾਂ ਦਾ ਨਿਸ਼ਾਨਾ ਸਿੱਖ ਮਨਾਂ ਦੇ ਅੰਦਰੋਂ ਪੰਥਕ ਭਾਵਨਾ ਨੂੰ ਖਤਮ ਕਰਨਾ ਆ। ਤੇ ਇਸ ਵੇਲੇ ਤਾਂ ਸੁੱਖ ਨਾਲ ਜਿਹੜਾ ਅੱਜ ਦਾ ਦੌਰ ਆ, ਉਹਦੇ ਵਿੱਚ ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ 'ਚ ਸਾਰੀ ਚਰਚਾ ਹੀ ਇਸ ਗੱਲ ਤੇ ਕੀਤੀ ਸੀ ਕਿ ਕਿਵੇਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖਾਲਸਾਈ ਪੰਥਕ ਬਾਣੇ ਦੇ ਵਿੱਚ, ਸਿੱਖੀ ਸਰੂਪ ਦੇ ਵਿੱਚ ਉਹ ਸਾਰਾ ਕੁਝ ਲਿਖ ਬੋਲ ਤੇ ਕਰ ਰਹੇ ਨੇ ਜੋ ਸਿੱਖ ਮਨਾਂ ਦੇ ਅੰਦਰੋਂ ਸਿੱਖੀ ਦੀ ਮਹਿਕ, ਪੰਥਕ ਭਾਵਨਾ, ਸਿੱਖ ਜਜ਼ਬਾਤ ਨੂੰ ਖੋਰ ਦੇਵੇ ਤੇ ਸਿੱਖ ਨੂੰ ਐਵੇਂ ਬੇਜਾਨ ਜਿਹਾ ਬਣਾ ਧਰੇ ਕਿ ਠੀਕ ਆ ਜੀ, ਜਿਵੇਂ ਬੋਧੀ ਨੇ ਨਾ, ਬੋਧੀਆਂ ਦਾ ਤੱਤ ਮਾਰ ਦਿੱਤਾ ਇੰਡੀਅਨ ਸਟੇਟ ਸਿਸਟਮ ਨੇ,
ਉਵੇਂ ਮਤਲਬ ਸਿੱਖਾਂ ਨੂੰ ਬਣਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ। ਤੇ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਪੱਖ ਨੇ, ਬਹੁਤ ਸਾਰੇ ਲੋਕ, ਬੜੀਆਂ ਕਲਮਾਂ, ਇਹ ਉਹ ਕਿਤਾਬਾਂ ਵੀ ਲਿਖਦੇ ਨੇ, ਉਹ ਹੋਰ ਬੜਾ ਕੁਝ ਕਰਦੇ ਆ। ਅਸਲ ਵਿੱਚ ਦਿਨੋਂ ਦਿਨ ਗੱਲ ਹੁਣ ਖੁੱਲਦੀ ਜਾ ਰਹੀ ਆ। ਜਦੋਂ ਅਸੀਂ ਇਹ ਚੀਜ਼ਾਂ ਮਹਿਸੂਸ ਕਰਨੀਆਂ ਸ਼ੁਰੂ ਕੀਤੀਆਂ, ਜਦੋਂ ਪੰਜਾਬ ਦੇ ਵਿੱਚ ਖਾੜਕੂ ਲਹਿਰ ਦਾ ਨਿਘਾਰ ਵਾਲਾ, ਡਿਕਲਾਈਨ ਵਾਲਾ ਪੀਰੀਅਡ ਸ਼ੁਰੂ ਹੋਇਆ 92-93 ਤੋਂ ਬਾਅਦ, ਉਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਸੱਭਿਆਚਾਰਕ ਮੇਲਿਆਂ ਦੇ ਨਾਂ ਹੇਠ ਗਾਉਣ ਵਾਲਿਆਂ ਦੇ ਖਾੜੇ ਲੱਗਣ ਲੱਗੇ। ਤੇ ਇੱਥੇ ਸ਼੍ਰੀ ਦੇਵੀ ਨਾਈਟ, ਜੈ ਪ੍ਰਦਾ ਨਾਈਟ, ਫਿਲਮੀ ਸਿਤਾਰੇ ਬੰਬੇ ਤੋਂ ਸੱਦ ਕੇ ਪ੍ਰੋਗਰਾਮ ਕਰਾਏ ਗਏ। ਤੇ ਨਾਲ ਦੀ ਨਾਲ ਬਹੁਤ ਸਾਰੇ ਗਾਉਣ ਵਾਲੇ, ਇੱਕਦਮ ਕੈਸਟ ਕਲਚਰ ਸੀਗਾ ਤੇ ਲੋਕਾਂ ਨੂੰ ਉਹ ਸਾਰੀ ਗੱਲ ਦਾ ਭਾਵ ਅਰਥ ਬਾਅਦ ਚ ਪਤਾ ਲੱਗਿਆ ਕਿ ਪੰਜਾਬ ਨੂੰ ਉਹਨਾਂ ਦਿਨਾਂ ਦੇ ਵਿੱਚ ਹੀ ਨਸ਼ੇ ਦੀ ਭਰਮਾਰ ਹੋਈ, ਭੁੱਕੀ ਵਾਲੇ ਬਹੁਤ ਲੋਕ ਇੱਥੇ ਪਿੰਡਾਂ ਚ ਆਏ। ਸੋ ਉਹ ਚੀਜ਼ ਦੇ ਵਿੱਚ ਇਹ ਸੀਗਾ ਕਿ ਪੰਜਾਬ ਨੂੰ ਹੁਣ ਨਸ਼ੇੜੀ, ਅਯਾਸ਼ ਤੇ ਬਦਮਾਸ਼ ਬਣਾਓ। ਪੰਜਾਬ ਦੇ ਨੌਜਵਾਨ ਆਉਣ ਵਾਲੇ ਸਮੇਂ ਦੇ ਵਿੱਚ ਮੋਟਰਸਾਈਕਲ ਜੇ ਚੱਕਣ ਤਾਂ ਜਿਵੇਂ ਪਹਿਲਾਂ ਵਾਲੇ ਮੋਟਰਸਾਈਕਲ ਜਦੋਂ ਚੱਕਦੇ ਸੀ ਤਾਂ ਸਿੱਖੀ ਦੇ ਦੁਸ਼ਮਣਾਂ ਜਿਹੜੇ, ਉਹਨਾਂ ਦੇ ਦਿਲਾਂ 'ਚ ਦਹਿਲ ਪੈ ਜਾਂਦਾ ਸੀ ਵੀ ਅੱਜ ਸਿੱਖ ਜੁਝਾਰੂ ਜਿਹੜੇ ਆ ਉਹ ਮੋਟਰਸਾਈਕਲ ਦੇ ਉੱਤੇ ਫਿਰ ਰਹੇ। ਤੇ ਅਸੀਂ ਦਿੱਲੀ ਦਾ ਫੈਸਲਾ ਇਹ ਹੋ ਗਿਆ, KPS ਗਿੱਲ ਨੇ ਉਹ ਸਾਰਾ ਕੀਤਾ ਕਿ ਅਸੀਂ ਪੰਜਾਬ ਦੀ ਧਰਤੀ ਉੱਤੇ ਮੋਟਰਸਾਈਕਲ ਚੱਕ ਕੇ ਨੌਜਵਾਨ ਤਾਂ ਦੇਖਾਂਗੇ, ਪਰ ਉਹ ਨਸ਼ਾ ਭਾਲਦੇ ਫਿਰਨਗੇ। ਅੱਜ ਉਹ ਦਿਨ ਆ ਗਿਆ। ਇਵੇਂ ਹੀ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦੀ ਨੌਜਵਾਨੀ ਨੂੰ ਪੰਥ ਲਈ ਲੜਨ ਮਰਨ ਵਾਲੇ ਨਹੀਂ ਬਣਨ ਦਿਆਂਗੇ, ਉਹਨਾਂ ਨੂੰ ਅਯਾਸ਼, ਬਦਮਾਸ਼, ਗੁੰਡੇ, ਗੈਂਗਸਟਰ ਜਿਹੜਾ ਹੈਗਾ ਉਹ ਬਣਾਵਾਂਗੇ। ਤੇ ਬਣਾ ਧਰਿਆ ਆ ਸਾਰਾ ਕੁਝ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਗੁੰਡੇ ਬਦਮਾਸ਼ੀ ਦਾ ਦੌਰ। ਇਹਨਾਂ ਹੀ ਲੋਕਾਂ ਨੇ ਪੰਥ ਲਈ, ਕੌਮ ਲਈ ਕੁਰਬਾਨੀਆਂ ਕਰਨੀਆਂ ਸੀ, ਹਥਿਆਰ ਚੱਕਣੇ ਸੀ। ਅੱਜ ਉਹ ਆਪਸ ਵਿੱਚ ਇੱਕ ਦੂਜੇ ਦੇ ਕਤਲ ਕਰ ਰਹੇ, ਨਸ਼ੇ ਕਰਕੇ ਮਰ ਜਾਓ ਜਾਂ ਇੱਕ ਦੂਜੇ ਦੇ ਸਿਰ ਚੜ ਕੇ ਮਰ ਜਾਓ, ਦਿੱਲੀ ਦਾ ਫਾਇਦਾ ਹੀ ਫਾਇਦਾ। ਸੋ ਇਹ ਸਾਰਾ ਜਿਹੜਾ ਮਾਹੌਲ ਸਿਰਜਣ ਦੇ ਵਿੱਚ ਕੁਝ ਫਿਲਮੀ ਕਲਾਕਾਰਾਂ ਨੇ, ਕੁਝ ਪੰਜਾਬ ਦੇ ਆਰਟਿਸਟਾਂ ਨੇ, ਹੋਰ ਲੱਕੜ ਤੋਕੜ ਨੇ ਰਲ ਕੇ ਜੋ ਅਸੱਭਿਆਚਾਰਕ ਮਾਹੌਲ ਸਿਰਜਿਆ, ਇਹਨੂੰ ਕਹਿੰਦੇ ਜੀ ਪੰਜਾਬੀ ਸੱਭਿਆਚਾਰ। ਤੇ ਹੁਣ ਦਿਨੋਂ ਦਿਨ ਇਹ ਗੱਲ ਲੋਕਾਂ ਦੇ ਸਮਝ ਆ ਰਹੀ ਆ ਕਿ ਜੇ ਪੰਜਾਬ ਦੇ ਵਿੱਚ ਸਿੱਖ ਸੱਭਿਆਚਾਰ ਨੂੰ ਬਚਾਉਣਾ ਹੈ ਤਾਂ ਆਪਾਂ ਨੂੰ ਪੰਜਾਬੀ ਸੱਭਿਆਚਾਰ ਦਾ ਭੋਗ ਪਾਉਣਾ ਪੈਣਾ। ਭੋਗ ਪਾਉਣਾ ਬਹੁਤ ਸਾਰੇ ਲੋਕਾਂ ਨੂੰ ਔਖਾ ਲੱਗ ਸਕਦਾ ਹੈ ਵੀ ਭੋਗ ਪਾਉਣਾ, ਤਾਂ ਪੰਜਾਬੀ ਸੱਭਿਆਚਾਰ ਤਾਂ ਬਚੂਗਾ ਹੀ ਤਾਂ, ਸਿੱਖ ਸੱਭਿਆਚਾਰ ਤਾਂ ਬਚੂਗਾ ਹੀ ਤਾਂ ਜੇ ਪੰਜਾਬੀ ਸੱਭਿਆਚਾਰ ਦਾ ਭੋਗ ਪਊ। ਇਹਨਾਂ ਦਿਨਾਂ ਦੇ ਵਿੱਚ ਇੱਕ ਨੌਜਵਾਨ ਸਾਡੇ ਬੱਚਿਆਂ ਨੇ ਰਲ ਕੇ ਇੱਕ ਫਿਲਮ ਬਣਾਈ ਆ, ਮੇਰਾ ਬਾਬਾ ਨਾਨਕ। ਬੜੀ ਚੰਗੀ ਫਿਲਮ ਆ, ਔਰ ਉਸ ਫਿਲਮ ਦੇ ਬਾਰੇ ਜਿਹਨੇ ਦੇਖਿਆ ਉਹਨੇ ਉਹਦੀ ਸਿਫਤ ਕੀਤੀ ਹੈ। ਮੈਂ ਵੀ ਪਰਿਵਾਰ ਸਮੇਤ ਦੇਖ ਕੇ ਆਇਆ। ਬੜੇ ਉਹਦੇ ਚੰਗੇ ਪੱਖ ਨੇ। ਫਿਲਮ ਦੇ ਹਰ ਸੀਨ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਦਾ, ਗੁਰੂ ਗ੍ਰੰਥ ਸਾਹਿਬ, ਵਾਰ-ਵਾਰ ਸਿੱਖ ਨੈਤਿਕਤਾ, ਸਿੱਖੀ ਦੇ ਚੰਗੇ ਪੱਖ, ਦਸਤਾਰ ਵਾਲਾ ਸਾਬਤ ਸੂਰਤ ਸਰਦਾਰ, ਔਰ ਇਹ ਸਾਰਾ ਕੁਝ ਉਹ ਆ ਜਿਹਦੀ ਸਾਨੂੰ ਲੋੜ ਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਫਿਲਮ ਦਾ ਤਾਂ ਤਿਰਸਕਾਰ ਕੀਤਾ ਜਾ ਰਿਹਾ ਕਿ ਇਹਦੀ ਚਰਚਾ ਨਾ ਹੋਈ। ਇੱਕ ਫਿਲਮ ਦਲਜੀਤ ਦੋਸਾਂਝ ਦੀ ਜੋੜੀ ਫਿਲਮ, ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਗਾਉਣ ਵਾਲਿਆਂ ਦੀ ਜ਼ਿੰਦਗੀ ਤੇ ਆ, ਜਾਣੀ ਕਿ ਦੁਗਾਣਾ ਜਿਹੜੀਆਂ ਜੋੜੀਆਂ ਨੇ, ਖਾਸ ਤੌਰ ਤੇ ਚਮਕੀਲਾ ਤੇ ਅਮਰਜੋਤ ਨੂੰ ਨੇੜੇ ਰੱਖ ਕੇ ਉਹ ਫਿਲਮ ਬਣਾਈ ਗਈ ਆ। ਕਹਿੰਦੇ ਇੱਕ ਖਾਲਸਾ ਸਕੂਲ ਹੈ ਜਿਹਦੇ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਉੱਥੇ ਲੈ ਕੇ ਗਏ ਆ ਵੀ ਤੁਹਾਨੂੰ ਫਿਲਮ ਦੇਖਣੀ ਪੈਣੀ। ਤੋ ਜਿਹੜੀਆਂ ਜੇਕਰ ਮੇਰਾ ਬਾਬਾ ਨਾਨਕ ਵਰਗੀਆਂ ਸਿੱਖ ਕਿਰਦਾਰ ਨੂੰ ਦਿਖਾਉਂਦੀਆਂ ਫਿਲਮਾਂ ਦੀ ਥਾਂ ਅਸੱਭਿਅਕ ਫਿਲਮਾਂ ਜਿਹੜੀਆਂ ਨੇ, ਉਹਨਾਂ ਨੂੰ ਅਸ਼ਲੀਲ ਗਾਇਕ ਦੀ ਜੀਵਨੀ ਉੱਤੇ ਫਿਲਮ ਬਣੀ ਆ, ਉਹਨੂੰ ਲੈ ਕੇ ਜੇ ਸਕੂਲਾਂ ਦੇ ਅਧਿਆਪਕ ਜਾ ਰਹੇ ਨੇ ਤਾਂ ਤੁਸੀਂ ਹਿਸਾਬ ਲਾ ਲਓ ਕਿ ਸਾਡੀ ਸਿੱਖੀ ਜਾਂ ਸਾਡਾ ਪੰਥ ਜਿਹੜਾ ਹੈ ਉਹ ਕਿੱਧਰ ਨੂੰ ਜਾ ਰਿਹਾ। ਜਿਹੜੀ ਮੇਰਾ ਬਾਬਾ ਨਾਨਕ ਫਿਲਮ ਆ ਉਹਦਾ ਤਿਰਸਕਾਰ ਹੋ ਰਿਹਾ, ਤੇ ਜਿਹੜੀ ਜੋੜੀ ਫਿਲਮ ਆ, ਚਮਕੀਲਾ ਮਾਰਕਾ ਫਿਲਮ ਆ, ਉਹਦਾ ਸਤਿਕਾਰ ਜਿਹੜਾ ਹੈਗਾ ਉਹ ਕਰਵਾਇਆ ਜਾ ਰਿਹਾ। ਤੇ ਇੱਥੇ ਪੰਜਾਬ ਦੇ ਵਿੱਚ ਸਿੱਖ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਥਾਂ ਉਹ ਕਿਤਾਬਾਂ, ਉਹ ਫਿਲਮਾਂ ਜਾਂ ਉਹ ਨਾਟਕ, ਉਹ ਸਾਰਾ ਕੁਝ ਉਹਨਾਂ ਦੇ ਤੋਂ ਛਡਵਾਇਆ ਜਾ ਰਿਹਾ। ਉਹ ਬੋਲੀ, ਉਹ ਧਰਮ, ਉਹ ਸੱਭਿਆਚਾਰ ਨਾਲ ਜੋੜਨ ਵਾਲਾ ਸਭ ਕੁਝ ਉਹਨਾਂ ਤੋਂ ਖੋਇਆ ਜਾ ਰਿਹਾ। ਤੇ ਉਹਦੀ ਥਾਂ ਤੇ ਕਹਿੰਦੇ ਜੀ ਪੰਜਾਬੀ ਸੱਭਿਆਚਾਰ, ਆਓ ਗਿੱਧੇ, ਭੰਗੜੇ,
ਤੁਸੀਂ YouTube ਖੋਲੋ, ਤੁਸੀਂ ਸੋਸ਼ਲ ਮੀਡੀਆ ਦਾ ਅਕਾਊਂਟ ਖੋਲੋ, ਉੱਥੇ ਤੁਹਾਡੇ ਬੱਚੇ ਬੱਚੀਆਂ ਜਿਹੜੇ ਨੇ ਉਹਨਾਂ ਨੂੰ ਪੰਜਾਬੀ ਗਾਣਿਆਂ ਦੇ ਉੱਤੇ ਨੱਚਦਿਆਂ ਨੂੰ ਜਿਹੜਾ ਹੈਗਾ ਦੇਖ ਕੇ ਵੀ ਕਮਾਲ ਕਰਤੀ ਜੀ। ਜਿਨ੍ਹਾਂ ਬੱਚਿਆਂ ਦੇ ਇਸ ਉਮਰ ਦੇ ਵਿੱਚ ਮਨਾਂ ਤਨਾਂ ਦੇ ਵਿੱਚ ਸ਼ਾਸਤਰ ਤੇ ਸ਼ਾਸਤਰ ਦਾ ਜਾਂ ਪੰਥ ਦੇ ਮੁੱਦਿਆਂ ਦਾ ਮਸਲਿਆਂ ਦਾ ਹੋਣਾ ਚਾਹੀਦਾ, ਉਹਨਾਂ ਨੂੰ ਔਰ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦੇ ਜਿਹੜੇ ਤੁਸੀਂ ਰੀਲ ਵਗੈਰਾ ਦੇਖਦੇ ਆ, ਜੇ ਉਹ ਧਿਆਨ ਨਾਲ ਦੇਖੋ, ਉਹਨਾਂ 'ਚ ਫੂਹੜਪੁਣਾ ਹੈ, ਦੋ ਅਰਥੇ ਡਾਇਲੋਗ ਨੇ, ਅਸ਼ਲੀਲਤਾ ਹੈ, ਔਰ ਇਹ ਸਾਰਾ ਕੁਝ ਕਹਿੰਦੇ ਆ ਜੀ ਪੰਜਾਬੀ ਸੱਭਿਆਚਾਰ। ਪੰਜਾਬੀ ਸੱਭਿਆਚਾਰ ਦੇ ਨਾਂ ਹੇਠ ਸਿੱਖ ਸੱਭਿਆਚਾਰ ਦਾ ਭੋਗ ਪਾਇਆ ਜਾ ਰਿਹਾ। ਸਿੱਖ ਉਹ ਸਾਰਾ ਕੁਝ ਜਿਹੜਾ ਇੱਕ ਚੰਗੇ ਮਨੁੱਖ ਨੂੰ ਚਾਹੀਦਾ, ਉਹ ਸਿੱਖੀ ਸਾਨੂੰ ਦਿੰਦੀ ਹੈ। ਉਹ ਸਾਰਾ ਕੁਝ ਖੋਣ ਵਾਲੇ ਇਸ ਮਾਹੌਲ ਦੀ ਕਿਵੇਂ ਜੈ ਜੈਕਾਰ ਕੀਤੀ ਜਾ ਸਕਦੀ? ਕਿਸੇ ਵੀ ਰੂਪ 'ਚ ਨਹੀਂ ਕੀਤੀ ਜਾ ਸਕਦੀ। ਪਰ ਇੱਥੇ ਤਾਂ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਉੱਤੇ ਸਕੂਲਾਂ ਵਿੱਚ ਜੁਰਮਾਨੇ ਹੁੰਦੇ ਆ। ਅੰਗਰੇਜ਼ੀ ਦੇ ਵਿੱਚ ਇੱਕ ਬੱਚਾ ਚਿੱਠੀ ਲਿਖਦਾ ਸਕੂਲ ਨੂੰ, ਐਪਲੀਕੇਸ਼ਨ ਜਿਹਨੂੰ ਕਹਿੰਦੇ ਆ, ਅਰਜੀ ਪੰਜਾਬੀ 'ਚ ਅਸੀਂ ਕਹਿੰਦੇ ਆ, ਉਹਦੇ ਉੱਤੇ ਉਹ ਲਿਖਦਾ ਵੀ ਆ ਮੇਰੀ ਅਰਜੀ ਘਰਦਿਆਂ ਨੂੰ ਕਹਿ ਰਿਹਾ ਕਿ ਤੁਸੀਂ ਇੱਥੇ ਸਾਈਨ ਵੀ ਕਰਨੇ ਆ ਤੇ ਮੈਨੂੰ ਇੱਕ ਵਾਰੀ ਪੜ੍ਹ ਵੀ ਲਓ। ਉਹ ਘਰ ਦਾ ਪਰਿਵਾਰ ਸਾਰਾ ਕੁਝ ਜਿਹੜਾ ਹੈ ਉਹ ਦੇਖ ਕੇ ਹੈਰਾਨ ਹੈ ਕਿ ਉਸ ਬੱਚੇ ਨੇ ਲਿਖਿਆ ਕਿ ਆਈ ਵਾਜ਼ ਕੌਟ ਸਪੀਕਿੰਗ ਇਨ ਪੰਜਾਬੀ ਇਨ ਸਕੂਲ, ਵੀ ਮੈਂ ਸਕੂਲ ਦੇ ਵਿੱਚ ਪੰਜਾਬੀ ਬੋਲਦਾ ਫੜਿਆ ਗਿਆ। ਹੁਣ ਫੜਿਆ ਗਿਆ ਜਾਣੀ ਕਿ ਜੁਰਮ ਕੀਤਾ। ਪੰਜਾਬ ਦੇ ਵਿੱਚ ਜੇਕਰ ਪੰਜਾਬੀ ਬੋਲਣਾ, ਸਕੂਲ ਦੇ ਵਿੱਚ ਬੋਲਣਾ ਜੁਰਮ ਹੈ, ਤਾਂ ਉਹ ਨਿਆਣੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪੜ੍ਹਨੇ, ਜਿਨ੍ਹਾਂ ਨੇ ਹੋਰ ਸਾਡੇ ਧਾਰਮਿਕ ਸਾਹਿਤ ਨੂੰ ਪੰਜਾਬੀ 'ਚ ਪੜ੍ਹਨਾ, ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਧਾਰਮਿਕ ਗੁਰੂ ਸਾਹਿਬਾਨ ਦੇ ਨਾਂ ਤੇ ਬਣੀਆਂ ਫਿਲਮਾਂ ਦੇਖਣੀਆਂ ਨੇ, ਇਹ ਸਾਰਾ ਕੁਝ ਉਹਨਾਂ ਤੋਂ ਕਿਵੇਂ ਖੋਹਿਆ ਜਾ ਰਿਹਾ। ਤੇ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਅਸੀਂ ਅੱਜ ਜਦੋਂ ਆ ਸਿੱਖੀ ਨਾਲ ਜਾਂ ਪੰਥ ਨਾਲ, ਧਰਮ ਨਾਲ ਜੁੜੇ ਹੋਏ ਆ, ਤਾਂ ਕਿਸ ਕਰਕੇ? ਕਿਉਂਕਿ ਸਾਡੇ ਬਚਪਨ ਦੇ ਵਿੱਚ ਸਾਨੂੰ ਆਲੇ ਦੁਆਲੇ ਵਿੱਚੋਂ ਪੰਜਾਬੀ ਮਿਲੀ। ਪੰਜਾਬੀ ਦੇ ਵਿੱਚ ਸਾਡੇ ਮਾਂ-ਬਾਪ, ਭੈਣ ਭਰਾ ਸਾਡੇ ਆਲੇ ਦੁਆਲੇ ਦੇ ਵਿੱਚ ਸਾਨੂੰ ਜੋ ਕੁਝ ਦੇ ਸਕੇ, ਜੋ ਸਾਡੇ ਅਧਿਆਪਕਾਂ ਨੇ ਦਿੱਤਾ, ਅਸੀਂ ਜੋ ਲਿਟਰੇਚਰ ਪੜ੍ਹਿਆ, ਜੋ ਅਸੀਂ ਸਾਰਾ ਕੁਝ ਦੇਖਿਆ ਕਰਿਆ, ਉਹਨੇ ਸਾਡੀ ਇਹ ਘਾੜਤ ਘੜੀ। ਤੇ ਸਾਡੇ ਨਿਆਣਿਆਂ ਨੂੰ ਕੀ ਬਣਾਇਆ ਜਾ ਰਿਹਾ? ਸਾਡੇ ਬੱਚੇ ਇਸ ਮਾਹੌਲ ਦੇ ਵਿੱਚ ਬਿਲਕੁਲ ਇਹੋ ਜਿਹੀ ਥਾਂ ਤੇ ਫਸੇ ਹੋਏ ਨੇ ਜਿੱਥੇ ਉਹਨਾਂ ਕੋਲੋਂ ਸਿੱਖੀ ਅਤੇ ਪੰਜਾਬ ਖੋਹ ਲਿਆ ਜਾਊਗਾ, ਪੰਥ ਅਤੇ ਪੰਜਾਬ ਉਹਨਾਂ ਦੇ ਅੰਦਰੋਂ ਮਾਰ ਦਿੱਤਾ ਜਾਊਗਾ, ਉਹਨਾਂ ਨੂੰ ਡੰਮੀ ਜਿਹੇ ਬੱਚੇ ਬਣਾ ਦਿੱਤਾ ਜਾਊਗਾ। ਯਾਦ ਕਰੋ ਬੀਤੇ ਦੌਰ ਦੇ ਵਿੱਚ ਇੱਥੇ ਜਦੋਂ ਪੰਜਾਬੀ ਲਾਗੂ ਕਰਵਾਉਣ ਦੇ ਲਈ ਜੁਝਾਰੂ ਸਿੰਘਾਂ ਨੇ ਫੈਸਲੇ ਲਏ ਔਰ ਰਾਤੋਂ ਰਾਤ ਪੰਜਾਬੀ ਲਾਗੂ ਹੋਈ। ਪੰਜਾਬੀ ਲਾਗੂ ਕਰਵਾਉਣ ਦੇ ਖਾੜਕੂਆਂ ਦੇ ਫੈਸਲੇ ਦਾ ਭਾਰਤੀ ਹਕੂਮਤੀ ਤੰਤਰ, ਪੰਜਾਬ ਸਰਕਾਰ ਵੀ ਵਿਰੋਧ ਨਹੀਂ ਸੀ ਕਰ ਪਾ ਰਹੀ, ਕਿਉਂਕਿ ਇਹ ਤਾਂ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਬਣਨ ਮੌਕੇ ਫੈਸਲਾ ਹੋ ਗਿਆ ਸੀ ਕਿ ਇੱਥੇ ਪੰਜਾਬੀ ਬੋਲੀ ਨੂੰ ਪ੍ਰਮੋਟ ਕੀਤਾ ਜਾਏਗਾ, ਪੰਜਾਬੀ ਬੋਲੀ ਨੂੰ ਤਰਜੀਹ ਦਿੱਤੀ ਜਾਊਗੀ। ਪਰ ਇੱਥੇ ਜਿਹੜਾ ਮਾਹੌਲ ਸਿਰਜ ਦਿੱਤਾ ਗਿਆ ਉਹ ਬਿਲਕੁਲ ਉਲਟ ਸਿਰਜ ਦਿੱਤਾ ਗਿਆ। ਤੇ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਨੇ ਫਿਰ ਪੰਜਾਬੀ ਜਿਹੜਾ ਹੈਗਾ ਹਫ਼ਤੇ, ਪੰਜਾਬੀ ਬੋਲੀ ਹਫ਼ਤਾ, ਪੰਜਾਬੀ ਬੋਲਾ ਸਪਤਾਹ ਕਹਿੰਦੇ ਸੀ, ਸਪਤਾਹ ਹਿੰਦੀ ਦਾ ਕਰ ਹਾਲਾਂਕਿ, ਤੇ ਉਹ ਇਹਨਾਂ ਨੇ ਮਨਾਏ। ਉਹੀ ਕੰਮ ਜੁਝਾਰੂ ਸਿੰਘ ਕਹਿ ਰਹੇ ਸੀ, ਉਹੀ ਸਰਕਾਰ ਕਹਿ ਰਹੀ ਸੀ। ਸੋ ਗੱਲ ਉਹ ਬਿਲਕੁਲ ਸਹੀ ਸੀ, ਪਰ ਉਹ ਦੌਰ ਲੰਘ ਗਿਆ। ਅੱਜ ਜਦੋਂ ਪੰਜਾਬ ਦੇ ਵਿੱਚ ਉਹ ਜੁਝਾਰੂ ਲਹਿਰ ਦਾ ਉਹੋ ਜਿਹਾ ਤਪ ਤੇਜ ਨਹੀਂ ਰਿਹਾ, ਤਾਂ ਇੱਥੇ ਪੰਜਾਬੀ ਬੋਲਣ ਤੇ ਜੁਰਮਾਨੇ ਹੋ ਰਹੇ ਨੇ। ਤੇ ਪੰਜਾਬ ਦੀ ਧਰਤੀ ਉੱਤੇ ਹਰ ਉਹ ਰੁਝਾਨ, ਹਰ ਉਹ ਵਰਤਾਰਾ ਜਿਹੜਾ ਪੰਥਕ ਜਾਂ ਸਿੱਖੀ ਨੂੰ ਜਿਹੜਾ ਹੈਗਾ ਢਾਹ ਲਾ ਸਕੇ, ਉਹਨੂੰ ਇੱਥੇ ਲਿਆ ਕੇ ਵੱਧ ਤੋਂ ਵੱਧ ਉਹਨੂੰ ਸਪੇਸ ਦਿੱਤੀ ਜਾ ਰਹੀ ਆ, ਉਹਦੇ ਲਈ ਮਾਹੌਲ ਬਣਾਇਆ ਜਾ ਰਿਹਾ। ਔਰ ਇਹ ਇਕੱਲਾ ਪੰਜਾਬ ਨਹੀਂ, ਪੰਜਾਬ ਤੋਂ ਬਾਹਰ ਹੋਰ ਵੀ ਹਾਲਾਤ ਜਿਹੜੇ ਨੇ ਉਹ ਔਖੇ ਨੇ। ਇੱਕ ਜਿਹੜੀ ਜ਼ਰੂਰੀ ਗੱਲ ਉਹ ਇੱਥੇ ਮੈਂ ਤੁਹਾਡੇ ਨਾਲ ਪੜ੍ਹ ਕੇ ਸਾਂਝੀ ਕਰਦਾ। ਡਾਕਟਰ ਭੁਪਿੰਦਰ ਪਾਲ ਸਿੰਘ ਬਖਸ਼ੀ ਆ, ਦਿੱਲੀ 'ਚ ਖਾਲਸਾ ਕਾਲਜਾਂ ਦੀਆਂ ਜਿਹੜੀਆਂ ਪ੍ਰੋਫੈਸਰਾਂ ਦੀਆਂ ਨਿਯੁਕਤੀਆਂ ਹੋਈਆਂ ਨੇ, ਉਹਦੇ ਵਿੱਚੋਂ ਇਹ ਤਾਂ ਪਹਿਲੀ ਗੱਲ ਇਹ ਆ ਕਿ 17 ਸਾਲ ਬਾਅਦ ਇੰਟਰਵਿਊ ਹੋਈ ਦਿੱਲੀ ਦੇ ਖਾਲਸਾ ਕਾਲਜ। ਖਾਲਸਾ ਕਾਲਜ ਪੰਥ ਦੇ ਪੈਸੇ ਨਾਲ ਬਣੇ ਨੇ, ਉਹਨਾਂ 'ਚ ਦਸਤਾਰਧਾਰੀ ਸਿੱਖ ਜਿਹੜੇ ਆ ਉਹਨਾਂ ਨੂੰ ਕਿਵੇਂ ਰੱਦ ਕੀਤਾ ਗਿਆ, ਕਿਵੇਂ ਉਹਨਾਂ ਨੂੰ ਭਜਾਇਆ ਗਿਆ, ਇਹ ਇੱਕ ਰਿਪੋਰਟ ਆ ਜਿਹੜੀ ਬੜੀ ਅਹਿਮ ਹੈ। ਖਾਲਸਾ ਕਾਲਜ ਦੇਵਨਗਰ ਵਿੱਚ ਨਿਯੁਕਤ ਕੀਤੇ ਕੁੱਲ 37 ਪ੍ਰੋਫੈਸਰਾਂ ਵਿੱਚੋਂ ਕੇਸਾਧਾਰੀ, ਦਸਤਾਰਧਾਰੀ ਸਿੱਖ ਕੇਵਲ ਇੱਕ।
ਪਿਛਲੇ ਕੁਝ ਮਹੀਨਿਆਂ ਦੌਰਾਨ ਤੁਹਾਡੇ ਖਾਲਸਾ ਕਾਲਜਾਂ ਵਿੱਚ ਪ੍ਰੋਫੈਸਰੀ ਦੇ ਇੰਟਰਵਿਊਆਂ ਵਿੱਚੋਂ ਆਏ ਪੜ੍ਹੇ ਲਿਖੇ ਯੋਗਤਾ ਪ੍ਰਾਪਤ ਦਸਤਾਰਧਾਰੀ ਸਿੱਖ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਤੇ ਉਹਨਾਂ ਦਾ ਭਵਿੱਖ ਹੀ ਤਬਾਹ ਕਰ ਦਿੱਤਾ। ਇਹਨਾਂ ਦਸਤਾਰਧਾਰੀ ਸਿੱਖ ਨੌਜਵਾਨਾਂ ਨੂੰ ਚੁਣ ਚੁਣ ਕੇ ਨਕਾਰਿਆ ਗਿਆ। ਗੈਰਾਂ ਨੂੰ ਸਿਰ ਮੱਥੇ ਰੱਖਦਿਆਂ ਹੁਣ ਇਹਨਾਂ ਖਾਲਸਾ ਕਾਲਜਾਂ ਵਿੱਚ ਉਂਗਲਾਂ ਉੱਤੇ ਗਿਣਨ ਜੋਗੇ ਸਿੱਖ ਦਸਤਾਰਧਾਰੀ ਪ੍ਰੋਫੈਸਰ ਹੀ ਰਹਿ ਗਏ ਨੇ, ਜਿਨ੍ਹਾਂ ਦੀ ਕਦੇ ਭਰਮਾਰ ਹੁੰਦੀ ਸੀ। ਕਹਿਣ ਤੋਂ ਭਾਵ ਇਹ ਕਿ ਦਿੱਲੀ ਦੇ ਵਿੱਚ ਜਿੰਨੇ ਖਾਲਸਾ ਕਾਲਜ ਆ ਉਹਨਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਦਿਨੋਂ ਦਿਨ ਦਸਤਾਰਧਾਰੀ ਸਿੱਖ ਪ੍ਰੋਫੈਸਰ ਜਿਹੜੇ ਆ ਉਹ ਭਜਾਏ ਜਾ ਰਹੇ ਨੇ, ਉਹਨਾਂ ਦੀ ਥਾਂ ਤੇ ਗੈਰ ਸਿੱਖ ਜਿਹੜੇ ਨੇ ਉਹ ਲਾਏ ਜਾ ਰਹੇ। ਤੇ ਇਹੀ ਗੱਲ ਪੰਜਾਬ ਦੇ ਵਿੱਚ ਹੋ ਰਹੀ। ਪੰਜਾਬ ਦੇ ਵਿੱਚ ਵੀ ਵਿਦਿਅਕ ਅਦਾਰਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਮਾਹੌਲ ਜਿਹਦੇ ਨਾਲ ਸਿੱਖ ਬੱਚੇ ਸਿੱਖੀ ਤੋਂ ਦੂਰ ਹੋ ਜਾਣ ਉਹ ਸਿਰਜਿਆ ਜਾ ਰਿਹਾ। ਹੁਣ ਅਸੀਂ ਲੜਾਈ ਤਾਂ ਲੜ ਰਹੇ ਹਾਂ ਖਾਲਿਸਤਾਨ ਦੀ, ਜਿਹਦੇ ਬਾਰੇ ਸਾਡੇ ਭਾਈਚਾਰੇ 'ਚ ਬੜੇ ਲੋਕ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ, ਪਰ ਤੁਹਾਡਾ ਤਾਂ ਪੰਥ ਵਜਣਾ ਔਖਾ ਹੋਇਆ ਪਿਆ। ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਨਿਆਣਿਆਂ ਨੂੰ ਜਿਹੋ ਜਿਹਾ ਘਾੜ ਘੜੀ ਜਾ ਰਹੀ ਆ ਉਹਦੇ ਤਹਿਤ ਸਾਡਾ ਬਣੂਗਾ ਕੀ? ਚਿੰਤਾ ਕਰਨ ਦੀ ਬਜਾਏ ਸਾਨੂੰ ਕੀ ਕਿਹਾ ਜਾ ਰਿਹਾ ਕਿ ਖਾਓ ਪੀਓ ਐਸ਼ ਕਰੋ ਜੀ, ਨਜ਼ਾਰੇ ਲਓ, ਟਿਕਟੌਕ ਤੇ ਜਾਂ ਉਹ ਰੀਲਾਂ ਬਣਾਓ ਜੀ, ਮਜ਼ੇ ਲਓ ਜੀ। ਜਿਹੜਾ ਪੰਜਾਬ ਦੁਨੀਆ ਦੇ ਲੋਕਾਂ ਲਈ ਇੱਕ ਮਿਸਾਲ ਬਣਨਾ ਸੀ ਉਹਨੂੰ ਇੱਕ ਰੱਦ ਕੀਤੀ, ਨਕਾਰਾਤਮਕ ਕਾਟੀ ਲੱਗਾ, ਕ੍ਰਾਸ ਉੱਤੇ ਲੱਗਿਆ ਹੋਇਆ, ਡੇਂਜਰ ਉੱਤੇ ਜਿਵੇਂ ਲਿਖਣਾ ਹੋਵੇ ਕਿ ਇੱਥੇ ਤਾਂ ਨਸ਼ਾ ਬੜਾ, ਇੱਥੋਂ ਦੇ ਲੋਕ ਬੜੇ ਭੈੜੇ ਆ। ਸੋ ਪੰਜਾਬ ਦੀ ਮਾੜੀ ਤੋਂ ਮਾੜੀ, ਭੈੜੀ ਤੋਂ ਭੈੜੀ ਤਸਵੀਰ ਜਿਹੜੀ ਆ ਉਹ ਉਭਾਰੀ ਜਾ ਰਹੀ ਆ, ਜਿਹੜੀ ਸਾਨੂੰ ਅੱਜ ਚਿੰਤਾ ਕਰਨ ਦੀ ਲੋੜ ਆ। ਅੱਜ ਤੋਂ ਭਾਵ ਅੱਜ ਨਹੀਂ, ਅੱਜ ਤੋਂ ਭਾਵ ਇਹ ਹੈ ਕਿ ਬਹੁਤ ਚਿਰ ਲੇਟ ਹੋ ਗਏ ਆ। ਅਸੀਂ ਪਿਛਲੇ ਲੰਮੇ ਅਰਸੇ ਤੋਂ ਪਿੱਟ ਰਹੇ ਹਾਂ ਕਿ ਪੰਜਾਬ ਦਾ ਪਾਣੀ ਬਹੁਤ ਗੰਧਲਾ ਹੋ ਰਿਹਾ, ਪਾਣੀ ਖਤਮ ਹੋ ਰਿਹਾ, ਤੇ ਅੱਜ ਸਾਰੇ ਜਾਣੇ ਇਸ ਗੱਲ ਤੇ ਲੱਗੇ ਹੋਏ ਨੇ ਕਿ ਜੀ ਹੁਣ ਤਾਂ ਸਰਕਾਰੀ ਅਦਾਰੇ ਖੁਦ ਚੀਖ ਚੀਖ ਕੇ ਕਹਿ ਰਹੇ ਨੇ, ਪਰ ਜੇ ਜੀਰੇ ਦੀ ਫੈਕਟਰੀ ਨੂੰ ਬੰਦ ਕਰਾਉਣ ਲਈ 4 ਜਣੇ ਲੱਗਣ ਉਹਨਾਂ ਦਾ ਮਖੌਲ ਉਡਾਉਂਦੇ ਆ। ਜੇ ਕੋਈ ਹੋਰ ਕੰਮ ਦੇ ਲਈ, ਚਾਹੇ ਉਹ ਕੌਮੀ ਇਨਸਾਫ ਮੋਰਚੇ ਵਾਲੇ ਵਿਚਾਰੇ ਉੱਥੇ ਬੈਠੇ ਆ, ਉਹਨਾਂ ਦਾ ਸਾਥ ਨਹੀਂ ਦੇਣਾ। ਜੇ ਸਿੱਖਾਂ ਨੇ ਜਾਂ ਪੰਜਾਬ ਨੇ ਜਾਂ ਪੰਜਾਬੀਆਂ ਨੇ ਉਹਨਾਂ ਧਿਰਾਂ, ਉਹਨਾਂ ਵਿਅਕਤੀਆਂ ਦਾ ਸਾਥ ਸਹਿਯੋਗ ਨਹੀਂ ਦੇਣਾ ਤਾਂ ਅਸੀਂ ਜਾਵਾਂਗੇ ਕਿੱਥੇ? ਸਾਡੇ ਇਸ ਧਰਮ ਤੋਂ ਵੱਡੇ ਵੱਡੇ ਲੋਕ ਜਿਹੜੇ ਦੂਜੇ ਧਰਮਾਂ ਦੇ ਆ ਉਹਨਾਂ ਨੂੰ ਵੀ ਆਸ ਸੀ, ਕਿਉਂਕਿ ਲੋੜਵੰਦ ਬੰਦੇ ਨੂੰ ਜਿੱਥੋਂ ਆਸ ਦਿਖਦੀ ਆ ਉਧਰ ਨੂੰ ਜਾਂਦਾ। ਇਹਨਾਂ ਦਿਨਾਂ ਦੇ ਵਿੱਚ ਇੱਕ ਕਿਸ਼ੋਰ ਕੁਮਾਰ ਰਾਜ਼ਾਕ, ਜਿਹੜਾ ਇਸ ਵੇਲੇ ਸਬ ਡਿਵੀਜ਼ਨਲ ਪੁਲਿਸ ਅਫਸਰ ਰਾਮਗੜ੍ਹ ਝਾਰਖੰਡ ਦੇ ਵਿੱਚ ਲੱਗਿਆ ਹੋਇਆ, ਉਹਨੇ ਆਪਦੀ ਫੋਟੋ ਸਮੇਤ ਇੱਕ ਗੱਲ ਸੋਸ਼ਲ ਮੀਡੀਆ ਤੇ ਲਿਖ ਕੇ ਪਾਈ ਆ ਕਿ 7 ਸਾਲ ਪਹਿਲਾਂ ਅਸਿਸਟੈਂਟ ਕਮਾਂਡੈਂਟ ਦੀ ਪੋਸਟ ਦਾ ਮੇਰਾ ਮੈਡੀਕਲ ਸੀ ਤੇ ਮੈਂ ਚੰਡੀਗੜ੍ਹ ਸੀਗਾ ਤੇ ਹੋਟਲ ਬੜਾ ਮਹਿੰਗਾ ਸੀ, ਮੇਰੇ ਕੋਲ ਪੈਸਾ ਧੇਲਾ ਨਹੀਂ ਸੀ। ਮੈਨੂੰ ਕਿਸੇ ਨੇ ਕਹਿਤਾ ਵੀ ਜੇ ਤੇਰੇ ਕੋਲੇ ਕੁਝ ਵੀ ਨਹੀਂ ਹੈਗਾ ਤੂੰ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਉੱਥੇ ਚਲਾ ਜਾ, ਚੰਡੀਗੜ੍ਹ ਦੇ ਕੋਲ। ਤੇ ਮੈਂ ਚਲਾ ਗਿਆ, ਉੱਥੇ ਮੈਨੂੰ ਏਸੀ ਕਮਰਾ ਮਿਲਿਆ, ਬਹੁਤ ਸ਼ਾਨਦਾਰ ਖਾਣਾ ਮਿਲਿਆ, ਸਭ ਕੁਝ ਬਹੁਤ ਸੀ। ਤੇ ਜਦੋਂ ਮੈਂ 2 ਦਿਨ ਬਾਅਦ ਉੱਥੋਂ ਨਿਕਲਿਆ ਤਾਂ ਮੇਰੀ ਜੁੱਤੀ ਜਿਹੜੀ ਸੀ ਉਹ ਵੀ ਲਿਸ਼ਕਾਈ ਪਈ ਸੀ, ਪਾਲਿਸ਼ ਕੀਤੀ ਪਈ ਸੀ। ਮੈਨੂੰ ਕਿਸੇ ਨੇ ਉੱਥੇ ਭੇਦਭਾਵ ਨਹੀਂ ਕੀਤਾ, ਉਲਟਾ ਸੇਵਾ ਭਾਵ ਦੇ ਨਾਲ ਮੇਰੀ ਬੜੀ ਉੱਥੇ ਇੱਜ਼ਤ ਕੀਤੀ ਗਈ। ਤੇ ਜਦੋਂ ਮੈਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ, ਮੇਰੀਆਂ ਅੱਖਾਂ ਦੇ ਵਿੱਚ ਪਾਣੀ ਸੀ ਤੇ ਮੈਂ ਰੱਬ ਕੋਲੋਂ ਦੁਆ ਮੰਗੀ, ਮੇਰੀ ਪੂਰੀ ਹੋ ਗਈ ਤੇ ਮੇਰੀ ਜਿਹੜੀ ਆ UPSC ਯਾਨੀ ਕਿ ਸਰਕਾਰੀ ਨੌਕਰੀ ਵਜੋਂ ਮੇਰੀ ਚੋਣ ਹੋ ਗਈ, ਸਿਲੈਕਸ਼ਨ ਹੋ ਗਈ। ਤੇ ਅੱਜ ਕਹਿੰਦਾ ਮੈਂ ਇਹ ਫੋਟੋ ਪਾ ਕੇ ਇਹ ਸਾਰੀ ਗੱਲ ਲਿਖ ਰਿਹਾ ਕਿ ਮੈਂ ਭੁੱਲਿਆ ਨਹੀਂ, ਮੈਂ ਕਿਸੇ ਦਿਨ ਆਵਾਂਗਾ ਤੇ ਇਸ ਵਾਰੀ ਭਾਂਡੇ ਧੋਣ, ਝਾੜੂ ਮਾਰਨ, ਸਾਫ਼ ਸਫਾਈ ਤੇ ਜੋੜੇ ਪਾਲਿਸ਼ ਕਰਨ ਦੀ ਉਹ ਸਾਰੀ ਸੇਵਾ ਜਿਹੜੀ ਕਦੋਂ ਮੇਰੀ ਕੀਤੀ ਸੀ ਕਿਸੇ ਸਥਾਨ ਤੇ, ਉਹ ਮੈਂ ਕਰਾਂਗਾ। ਤੋ ਇਹੋ ਜਿਹੀਆਂ ਪਤਾ ਨਹੀਂ ਬੇਅੰਤ ਇਸ ਧਰਤੀ ਤੇ ਜ਼ਿੰਦਗੀਆਂ ਹੋਣਗੀਆਂ ਜਿਨ੍ਹਾਂ ਨੂੰ ਕਿਸੇ ਔਖ ਵੇਲੇ ਗੁਰੂ ਘਰ ਨੇ ਸ਼ਰਨ ਦਿੱਤੀ ਹੋਊਗੀ, ਜਿੱਥੋਂ ਪ੍ਰਸ਼ਾਦਾ ਪਾਣੀ ਛਕ ਕੇ ਉਹਨਾਂ ਨੇ ਆਪਦੇ ਜਿਹੜੀ ਤਨ ਦੀ ਪਿਆਸ ਆ ਉਹ ਬੁਝਾਈ ਹੋਊਗੀ, ਜਿੱਥੇ ਕਿਸੇ ਨੇ ਬਾਣੀ ਸੁਣ ਕੇ ਆਪਦੇ ਮਨ ਦੀ ਪਿਆਸ ਜਿਹੜੀ ਆ, ਤੜਪ ਆ ਜਿਹੜੀ, ਉਹ ਬੁਝਾਈ ਹੋਊਗੀ। ਸੋ ਜਿਹੜੇ ਲੋਕ ਇਸ ਵੇਲੇ ਇਹ ਮਿੱਥੀ ਬੈਠੇ ਨੇ ਕਿ ਗੁਰਦੁਆਰੇ, ਪੰਥ, ਕੌਮ, ਸਿੱਖ ਭਾਵਨਾ ਇਹ ਖਤਮ ਕਰਨੇ ਆ, ਇਹਨਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ, ਇਹਨਾਂ ਦੇ ਅੰਦਰੋਂ ਸਿੱਖੀ ਦਾ ਜਜ਼ਬਾ ਮਲੀਨ ਕਰ ਦੇਣਾ ਜੇ ਘੱਟੋ ਘੱਟ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਕਰ ਰਹੇ ਨੇ
ਉਹਨਾਂ ਸਾਰਿਆਂ ਨੂੰ ਆਹ ਕੁਝ ਕਿਉਂ ਨਹੀਂ ਦਿਖਦਾ ਕਿ ਸਿੱਖ ਤਾਂ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਜਿਹੜਾ ਮਨ ਵਿੱਚ ਵਿਤਕਰੇ ਰੱਖੇ ਤੋਂ ਐਡੀ ਵੱਡੀ ਕੌਮ ਦੀ ਸੇਵਾ ਕਰ ਰਹੇ ਨੇ, ਤੇ ਅਸੀਂ ਇਹਨਾਂ ਦੇ ਖਿਲਾਫ ਨੱਕੋ ਨੱਕ ਨਫ਼ਰਤ ਨਾਲ ਕਿਉਂ ਭਰੇ ਹੋਏ। ਤੋ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਾਰਿਆਂ ਦੇ ਲਈ ਇਹ ਗੱਲ ਬੜੀ ਅਹਿਮ ਕਿ ਜਦੋਂ ਸਾਡੇ ਧਰਮ ਦੇ ਉੱਤੇ ਚਾਰੇ ਪਾਸਿਓਂ ਹਮਲੇ ਹੋ ਰਹੇ ਨੇ, ਉਸ ਮੌਕੇ ਸਾਨੂੰ ਸਾਡੀ ਕੌਮ ਦੇ ਉਹਨਾਂ ਲੋਕਾਂ ਦਾ ਸਾਥ ਸਹਿਯੋਗ ਦੇਣਾ ਚਾਹੀਦਾ ਜਿਹੜੇ ਪੰਥ ਲਈ, ਪੰਜਾਬ ਲਈ, ਧਰਮ ਲਈ, ਕੌਮ ਲਈ ਕੁਝ ਸੋਚਦੇ ਆ। ਸਾਨੂੰ ਇਹ ਪਤਾ ਕਿ ਸਿੱਖਾਂ ਦੇ ਉੱਤੇ ਸਦਾ ਹੀ ਵਿਪਤਾ ਪੈਂਦੀ ਰਹੀ ਆ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਆ ਤੇ ਪੈਂਦੇ ਰਹਿਣਗੇ। ਜਿਵੇਂ ਅੱਜ ਵੀ ਜਿਹੜੀ NIA ਆ, ਰਾਸ਼ਟਰੀ ਜਾਂਚ ਏਜੰਸੀ, ਉਹਨਾਂ ਨੇ ਇੱਕ ਸਾਡੇ ਸਿੱਖ ਭਰਾ ਕਸ਼ਮੀਰ ਸਿੰਘ ਗਲਵੱਡੀ, ਜਿਹੜਾ ਇੱਥੇ ਚੌੜ ਸਿੱਧਵਾਂ ਦੇ ਵਿੱਚ, ਇੱਥੇ ਇੱਕ ਚੌੜ ਸਿੱਧਵਾਂ ਦੇ ਨੌਜਵਾਨ ਵੀਰ ਨੂੰ, ਸਾਡੇ ਨੂੰ, ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦਾ ਮੁੱਦਾ ਸੀ, ਉਸ ਮੌਕੇ ਪੁਲਿਸ ਨੇ ਗੋਲੀਆਂ ਮਾਰਤੀਆਂ ਸੀ। ਉਹ ਸਾਰਾ ਮਸਲਾ ਹਰਵਿੰਦਰ ਸੋਨੀ ਨਾਂ ਦੇ ਇੱਕ ਹਿੰਦੂ ਕੱਟੜਪੰਥੀ ਤੋਂ ਸ਼ੁਰੂ ਹੋਇਆ। ਬਾਅਦ ਵਿੱਚ ਹਰਵਿੰਦਰ ਸੋਨੀ ਉੱਤੇ ਗੁਰਦਾਸਪੁਰ ਦੇ ਵਿੱਚ ਸਿੰਘਾਂ ਨੇ ਕਾਤਲਾਨਾ ਹਮਲਾ ਕੀਤਾ, ਜਿਹਦੇ ਵਿੱਚ ਉਹ ਬਚ ਗਿਆ। ਉਹਦੇ ਵਿੱਚ ਭਾਈ ਕਸ਼ਮੀਰ ਸਿੰਘ ਗਲਵੱਡੀ, ਜਿਹਦਾ ਪਿੰਡ ਫਤਿਹਗੜ੍ਹ ਸਾਹਿਬ ਦੇ ਇਲਾਕੇ 'ਚ ਮੰਡੀ ਗੋਬਿੰਦਗੜ੍ਹ ਤੇ ਖੰਨੇ ਦੇ ਕੋਲੇ ਅਮਲੋਹ ਦੇ ਵਿਚਾਲੇ ਜੇ ਪੈਂਦਾ, ਉਹ ਗਲਵੱਡੀ ਵਾਲਾ ਕਸ਼ਮੀਰ ਸਿੰਘ ਉਹਦੇ 'ਚ ਫਸ ਗਿਆ ਸੀ। ਬਾਅਦ ਵਿੱਚ ਜੇਲ੍ਹ ਬ੍ਰੇਕ ਕਾਂਡ ਹੋਇਆ, ਉਹਦੇ ਵਿੱਚ ਬਾਕੀ ਸਾਰੇ ਕੁਝ ਫੜੇ ਗਏ, ਕੁਝ ਬਾਅਦ ਵਿੱਚ ਮੁਕਾਬਲਿਆਂ ਦੇ ਵਿੱਚ ਪੁਲਿਸ ਨੇ ਮਾਰ ਛੱਡੇ, ਪਰ ਭਾਈ ਕਸ਼ਮੀਰ ਸਿੰਘ ਉਦੋਂ ਤੋਂ ਅਜੇ ਫਰਾਰ। ਤੋ ਅੱਜ NIA ਵਾਲਿਆਂ ਨੇ ਉਹਦੇ ਉੱਤੇ 10 ਲੱਖ ਦਾ ਸ਼ਾਇਦ ਇਨਾਮ ਰੱਖਿਆ। ਤੋ ਸਿੱਖਾਂ ਦੇ ਸਿਰਾਂ ਦੇ ਉੱਤੇ ਇਸ ਤਰੀਕੇ ਨਾਲ ਜਿਹੜੇ ਆ ਮੁੱਲ ਪੈ ਰਹੇ ਨੇ, ਇਹ ਸਦੀਆਂ ਤੋਂ ਵਰਤਾਰਾ ਚੱਲਦਾ ਆ ਰਿਹਾ। ਪਰ ਆਪਾਂ ਕਦੇ ਇਹ ਨਹੀਂ ਸੁਣਿਆ ਕਿ ਜਿਸ ਦੁਸ਼ਟ ਨੇ, ਜਿਸ ਪਾਪੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਵਿੱਚ ਏਡਾ ਭਾਰੀ ਦੁਸ਼ਕਰਮ ਕੀਤਾ, ਪਾਪ ਕੀਤਾ, ਉਹਦੇ ਉੱਤੇ ਇਸ ਤਰੀਕੇ ਨਾਲ ਵੱਡੇ ਵੱਡੇ ਇਨਾਮ ਰੱਖੇ ਹੋਣ, ਵੱਡੇ ਵੱਡੇ ਪੋਸਟਰ ਲੱਗੇ ਹੋਣ। ਰੱਖਦੇ ਤਾਂ ਹੈ, ਜਾਬਤਾ ਤਾਂ ਪੂਰਾ ਕਰਦੇ ਆ, ਪਰ ਜਿਸ ਤਰੀਕੇ ਨਾਲ ਸਿੱਖਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਇਹ ਤਿਆਰ ਰਹਿੰਦੇ ਆ, ਉਵੇਂ ਸਿੱਖੀ ਦੇ ਦੁਸ਼ਮਣਾਂ ਦੇ ਖਿਲਾਫ ਕਦੇ ਕਾਰਵਾਈ ਨਹੀਂ ਹੁੰਦੀ। ਇਹ ਸਾਨੂੰ ਬਾਰ-ਬਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੀ ਕੌਮ ਦੇ ਅੰਦਰ ਗੁਲਾਮੀ ਦੇ ਖਿਲਾਫ, ਆਜ਼ਾਦੀ ਦੇ ਹੱਕ ਵਿੱਚ ਜਿਹੜੀ ਭਾਵਨਾ ਉਹ ਬੁਲੰਦ ਹੋਵੇ। ਅੱਜ ਲਈ ਇੰਨਾ ਕਾਫੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।